ਸ੍ਰੀ ਵਾਹਿਗੁਰੂ ਸਾਹਿਬ ਜੀ। ਇਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦਿ ਸਚ ਜੁਗਾਦਿ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ। ਚੱਕਰ ਚਿਹਨ ਅਰ ਬਰਨ ਜਾਤ ਅਰ ਪਾਤ ਨਹਿਨ ਜਿਹ ਰੂਪ ਰੰਗ ਅਰ ਰੇਖ ਭੇਖ ਕੋ ਕਹਿ ਨਾ ਸਕਤ ਕਿਹ ਅਚਲ ਮੂਰਤ ਅਨਭਉ ਪ੍ਰਕਾਸ਼ ਅਮਿਤੋਜ ਕਹਿਜੈ ਕੋਟ ਇੰਦਰ ਇੰਦਰਾਣ ਸਾਹੇ ਸਾਹਾਨ ਗਣਿਜੈ ਤ੍ਰਿਭਵਨ ਮਹੀਪ ਸੁਰ ਨਰ ਅਸੁਰ ਨੇਤ ਨੇਤ ਬਨ ਤ੍ਰਿਣ ਕਹਿਤ ਤਵੈ ਸਰਬ ਨਾਮ ਕਥਾ ਕਵਨ ਕਰਮ ਨਾਮ ਵਰਨਤ ਸਮਤ ਗਿਆਨ ਅੰਜਨ ਗੁਰ ਦੀਆ ਅਗਿਆਨ ਅੰਧੇਰ ਬਿਨਾਸ਼ ਹਰ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਪ੍ਰਗਾਸ ਜੇ ਸੌ ਚੰਦਾ ਉਗਵਹਿ ਸੂਰਜ ਚੜ੍ਹੇ ਹਜ਼ਾਰ ਇਤੇ ਚਾਨਣ ਹੋਦਿਆਂ ਗੁਰ ਬਿਨ ਘੋਰ ਅੰਧਾਰ ਗੁਰ ਬਿਨ ਘੋਰ ਅੰਧਾਰ ਗੁਰੂ ਬਿਨ ਸਮਝ ਨ ਆਵੈ ਗੁਰ ਬਿਨ ਸੁਰਤ ਨ ਸਿਧ ਗੁਰੂ ਬਿਨ ਮੁਕਤ ਨਾ ਪਾਵੈ ਗੁਰ ਕਰ ਸੱਚ ਵਿਚਾਰ ਗੁਰੂ ਕਰ ਰੇ ਮਨ ਮੇਰੇ ਗੁਰ ਕਰ ਸ਼ਬਦ ਸਪੁੰਨ
ਅਗਨ ਕੱਟਹਿ ਸਭ ਤੇਰੇ। ਗੁਰ ਨੈਣ ਬੈਣ ਗੁਰ ਗੁਰ ਕਰਹੁ, ਗੁਰੂ ਸਤਿ ਕਵ ਨਲ ਕਹਿ। ਜਿਨ ਗੁਰੂ ਨਾ ਦੇਖਿਓ ਨਹੁ ਕੀਓ। ਤੇ ਅਕਿਆਥ ਸੰਸਾਰ ਮਹਿ। ਕਹਾ ਬੁੱਧ ਪ੍ਰਭ ਤੁਛ ਹਮਾਰੀ, ਬਰਨ ਸਕੈ ਮਹਿਮਾ ਜੋ ਤਿਹਾਰੀ। ਹਮ ਨਾ ਸਕਤ ਕਰ ਸਿਫਤ ਤੁਮਾਰੀ, ਆਪ ਲੇਹੋ ਤੁਮ ਕਥਾ ਸੁਧਾਰੀ। ਹਮ ਨਾ ਸਕਤ ਕਰ ਸਿਫਤ ਤੁਮਾਰੀ, ਆਪ ਲੇਹੋ ਤੁਮ ਕਥਾ ਸੁਧਾਰੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਵਡਹੰਸ ਮਹੱਲਾ ਤੀਜਾ। ਗੁਰਮੁਖ ਸਭ ਵਾਪਾਰ ਭਲਾ, ਜੇ ਸਹਜੇ ਕੀਜੈ ਰਾਮ। ਅਨੰਦਨ ਨਾਮ ਵਖਾਣੀਐ, ਲਾਹਾ ਹਰ ਰਸ ਪੀਜੈ ਰਾਮ। ਲਾਹਾ ਹਰ ਰਸ ਪੀਜੈ ਹਰ ਰਾਹ ਬੀਜੈ, ਅਨੰਦਨ ਨਾਮ ਵਖਾਣੈ। ਗੁਣ ਸੰਗ੍ਰਹਿ ਅਵਗੁਣ ਵਿਕਣਹਿ, ਆਪੈ ਆਪ ਪਛਾਣੈ। ਗੁਰਮਤਿ ਪਾਈ ਵੱਡੀ ਵਡਿਆਈ, ਸੱਚੈ ਸ਼ਬਦ ਰਸ ਪੀਜੈ। ਨਾਨਕ ਹਰਿ ਕੀ ਭਗਤ ਨਿਰਾਲੀ, ਗੁਰਮੁਖ ਵਿਰਲੇ ਕੀਜੈ। ਗੁਰਮੁਖ ਸਭ ਵਾਪਾਰ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਤਿਤ ਪਾਵਨ ਭਗਤ ਵਛਲ, ਅੰਤਰਜਾਮੀ ਕਰੁਣਾ ਨਿਧਾਨ, ਗੁਰੂ ਗਰੀਬ ਨਵਾਜ। ਕਲਯੁਗ ਕੇ ਤਾਰਨ ਹਾਰੇ ਸ਼ਬਦ ਗੁਰੂ, ਦਸਾਂ ਹੀ ਪਾਤਸ਼ਾਹੀਆਂ ਕੇ ਆਤਮਿਕ ਸਰੂਪ ਸਤਿਗੁਰੂ। ਜੁਗੋ ਜੁਗ ਅਟਲ ਸਤਿਗੁਰੂ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੀ ਗੁਰੂ ਖਾਲਸਾ ਸਾਧ ਸੰਗਤ ਜੀਓ। ਸਤਿਗੁਰੂ ਜੀ ਦੀ ਮਹਾਨ ਬਖਸ਼ਿਸ਼ ਦਾ ਸਦਕਾ ਅੰਮ੍ਰਿਤ ਵੇਲੇ ਤੋਂ ਮਹਾਰਾਜ ਸਾਹਿਬ ਜੀ ਦੀ ਪਾਵਨ ਹਜ਼ੂਰੀ ਅੰਦਰ ਦੀਵਾਨ ਸਜੇ ਸਨ। ਸਜੇ ਹੋ ਦੀਵਾਨਾਂ ਅੰਦਰ ਆਪ ਸਰਬੱਤ ਸੰਗਤਾਂ ਹਾਜ਼ਰੀਆਂ ਭਰ ਕੇ ਲਾਹੇ ਪ੍ਰਾਪਤ ਕਰ ਰਹੇ ਹੋ। ਅੰਮ੍ਰਿਤਮਈ ਪਾਵਨ ਗੁਰਬਾਣੀ ਦੇ ਜਾਪ, ਅੰਮ੍ਰਿਤ ਰੂਪ ਗੁਰਬਾਣੀ ਦਾ ਰਸ ਪਿੰਨਾ ਕੀਰਤਨ ਆਪ ਸੰਗਤਾਂ ਨੇ ਸਰਵਣ ਕੀਤਾ ਹੈ। ਹੁਣ ਇਸ ਪਾਵਨ ਅਸਥਾਨ ਤੇ ਗੁਰਦੁਆਰਾ ਲੰਗਰ ਸਾਹਿਬ ਵਿਖੇ ਚੱਲ ਰਹੀ ਲੜੀਵਾਰ ਗੁਰਬਾਣੀ ਦੀ ਕਥਾ ਵਿਚਾਰ ਦਾ ਸਮਾਂ ਹੋਇਆ ਹੈ। ਆਓ ਸਾਧ ਸੰਗਤ ਜੀ ਹੋਰ ਵੀ ਕੁਝ ਸਮਾਂ ਪਿਆਰ ਸਤਿਕਾਰ ਸਹਿਤ ਮਹਾਰਾਜ ਸਾਹਿਬ ਜੀ ਦੇ ਚਰਨਾਂ ਵਿੱਚ ਬੈਠ ਕੇ ਲੜੀਵਾਰ ਗੁਰੂ ਸ਼ਬਦ ਦੇ ਵਿਚਾਰ ਨਾਲ ਜੁੜ ਕੇ ਲਾਹੇ ਪ੍ਰਾਪਤ ਕਰੀਏ। ਗਰੀਬ ਨਵਾਜ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਪਾਵਨ ਸ਼ਬਦ ਅੰਦਰ ਜਿਵੇਂ ਉਪਦੇਸ਼ ਬਖਸ਼ਿਸ਼ ਕਰ ਰਹੇ ਆ, ਭਾਵਨਾ ਸਹਿਤ ਮਹਾਰਾਜ ਸਾਹਿਬ ਜੀ ਦੇ ਚਰਨਾਂ ਵਿੱਚ ਬੈਠ ਕੇ ਸਰਵਣ ਕਰਕੇ ਲਾਹੇ ਪ੍ਰਾਪਤ ਕਰੀਏ। ਵਿਚਾਰ ਦੀ ਪ੍ਰਾਰੰਭਤਾ ਤੋਂ ਪਹਿਲਾਂ ਜ਼ਰੂਰੀ ਹੈ ਮਨ ਨੂੰ ਇਕਾਗਰ ਕਰਨਾ। ਸਰਬੱਤ ਸੰਗਤ ਅਸੀਸ ਬਖਸ਼ਿਸ਼ ਕਰੋ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਸੀਸ ਝੁਕਾ ਕੇ ਰਸਨਾ ਤੋਂ ਪਿਆਰ ਨਾਲ ਉਚਾਰਨ ਕਰੋ। ਜੀ ਕਰੋ ਰਸਨਾ ਪਵਿੱਤਰ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਵਡਹੰਸ ਮਹੱਲਾ ਤੀਜਾ। ਗੁਰਮੁਖ ਸਭ ਵਾਪਾਰ ਭਲਾ। ਧੰਨ ਸਤਿਗੁਰੂ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ। ਸਤਿਗੁਰੂ ਜੀ ਦਾ ਪਵਿੱਤਰ ਦੀਵਾਨ ਸਜਿਆ ਹੋਇਆ। ਸਿੱਖਾਂ ਨੇ ਬੇਨਤੀ ਕੀਤੀ, ਮਹਾਰਾਜ ਕਿਹੜਾ ਵਪਾਰ ਸੱਚਾ ਹੈ? ਸੰਸਾਰ ਦੇ ਅੰਦਰ ਕੋਈ ਕਿਸੇ ਤਰ੍ਹਾਂ ਦਾ ਵਪਾਰ ਕਰਦਾ, ਕੋਈ ਜੀਵ ਕਿਸੇ ਤਰ੍ਹਾਂ ਦਾ ਵਪਾਰ ਕਰਦਾ ਹੈ। ਮਹਾਰਾਜ ਆਪ ਕਿਰਪਾ ਕਰਕੇ ਉਪਦੇਸ਼ ਦੇਵੋ, ਜੀਵਨ ਦੇ ਅੰਦਰ ਕਿਹੜਾ ਕੀਤਾ ਹੋਇਆ ਵਪਾਰ ਸਫਲਾ ਹੁੰਦਾ? ਸਾਧ ਸੰਗਤ ਜੀ, ਕੋਈ ਮਨੁੱਖ ਜੀਵਨ ਦੇ ਅੰਦਰ ਜਿਵੇਂ ਗੁਰਬਾਣੀ ਦੇ ਬਚਨਾਂ ਅਨੁਸਾਰ ਕਿਨਹੀ ਬਨਜਿਆ ਕਾਂਸੀ ਤਾਂਬਾ, ਕਿਨਹੀ ਲੌਗ ਸੁਪਾਰੀ, ਸੰਤੋਹ ਬਨਜਿਆ ਨਾਮ ਗੋਬਿੰਦ ਕਾ, ਐਸੀ ਖੇਪ ਹਮਾਰੀ, ਹਰ ਕੇ ਨਾਮ ਕੇ ਵਿਆਪਾਰੀ, ਹੀਰਾ ਹਾਥ ਚੜਿਆ ਨਿਰਮੋਲਕ, ਟੂਟ ਗਈ ਸੰਸਾਰੀ। ਕੋਈ ਜੀਵ ਕਿਸੇ ਤਰ੍ਹਾਂ ਦਾ ਵਪਾਰ ਕਰਦਾ, ਕੋਈ ਕਿਸੇ ਤਰ੍ਹਾਂ ਦਾ, ਪਰ ਸਭ ਤੋਂ ਉੱਚਾ ਤੇ ਪਰਮ ਵਪਾਰ ਹੈ ਜੀਵਨ ਦੇ ਅੰਦਰ ਪਰਮੇਸ਼ਰ ਦੇ ਨਾਮ ਦਾ ਵਪਾਰ ਕਰਨਾ। ਇਹਦੇ ਨਾਲ ਇਹ ਵੀ ਵਿਚਾਰ ਨਹੀਂ ਹੈ ਕਿ ਸਾਧ ਸੰਗਤ ਜੀ ਹੋਰ ਫਿਰ ਕਿਰਤ ਕਰਨੀ ਹੀ ਛੱਡ ਦੇਣੀ ਹੈ। ਮਹਾਰਾਜ ਸਾਹਿਬ ਜੀ ਦੀ ਗੁਰਬਾਣੀ ਵਿੱਚ ਬਚਨ ਹਨ, ਆਨ ਵਪਾਰ ਜੇਤੇ ਕਰੀਏ ਤੇਤੇ ਦੁਖ ਸਹਾਮਾ। ਮਹਾਰਾਜ ਸੱਚੇ ਪਾਤਸ਼ਾਹ ਗੁਰੂ ਅਰਜਨ ਦੇਵ ਸਾਹਿਬ ਜੀ ਦਾ ਬਚਨ ਹੈ ਕਿ ਇੱਕ ਪਰਮੇਸ਼ਰ ਦੇ ਨਾਮ ਤੋਂ ਬਿਨਾਂ ਹੋਰ ਮਨੁੱਖ ਜਿੰਨੇ ਵੀ ਸੰਸਾਰ ਦੇ ਅੰਦਰ ਵਪਾਰ ਕਰਦਾ ਹੈ, ਉਹਨਾਂ ਵਿੱਚ ਕਦੇ ਘਾਟਾ ਪੈਂਦਾ ਹੈ, ਕਦੇ ਵਾਧਾ ਹੋ ਜਾਂਦਾ ਹੈ, ਕਦੇ ਨੁਕਸਾਨ ਤੇ ਕਦੇ ਲਾਭ ਹੋ ਜਾਂਦਾ ਹੈ। ਜੀਵਨ ਦੇ ਅੰਦਰ ਮਨੁੱਖ ਜੇ ਨੁਕਸਾਨ ਹੁੰਦਾ ਫਿਰ ਵੀ ਰੋਂਦਾ ਹੈ, ਜੇ ਲਾਭ ਹੁੰਦਾ ਹੈ ਫਿਰ ਕਿੰਨਾ ਕੁ ਸਮਾਂ ਖੁਸ਼ ਹੁੰਦਾ ਹੈ। ਥੋੜੇ ਸਮੇਂ ਬਾਅਦ ਫਿਰ ਸਤ ਸੰਗਤ ਜੀ ਜੀਵ ਦੁਖੀ ਦਾ ਦੁਖੀ ਰਹਿੰਦਾ ਹੈ। ਪਰ ਪਰਮੇਸ਼ਰ ਦੇ ਨਾਮ ਦਾ ਵਪਾਰ, ਇਹਦੇ ਵਿੱਚ ਨਾ ਤਾਂ ਕਦੇ ਘਾਟਾ ਪੈਂਦਾ, ਨਾ ਕਦੇ ਜੀਵ ਨੂੰ ਦੁਖੀ ਹੋਣਾ ਪੈਂਦਾ। ਜੀਵਨ ਦੇ ਅੰਦਰ ਮਹਾਰਾਜ ਸੱਚੇ ਪਾਤਸ਼ਾਹ ਜੀ ਸੁੱਖਾਂ ਦੀ ਦਾਤ ਬਖਸ਼ਿਸ਼ ਕਰਦੇ ਆ। ਲੋਕ ਪਰਲੋਕ ਦਾ ਸੁੱਖ ਮਹਾਰਾਜ ਸਾਹਿਬ ਜੀ ਬਖਸ਼ਿਸ਼ ਕਰ ਦਿੰਦੇ ਹਨ। ਤੇ ਜਾਂ ਸਾਧ ਸੰਗਤ ਜੀ ਜੀਵਨ ਦੇ ਅੰਦਰ ਜੇ ਮਨੁੱਖ ਕਿਰਤ ਕਰਦਾ ਵੀ ਹੈ ਨਾ, ਧਰਮ ਦੀ ਸੱਚੀ ਕਿਰਤ ਕਰਦਾ ਹੈ ਔਰ ਨਾਲ ਨਾਲ ਪਰਮੇਸ਼ਰ ਦੀ ਯਾਦ ਵਿੱਚ ਜੁੜਦਾ, ਉਹ ਕੀਤੀ ਹੋਈ ਕਿਰਤ ਵੀ ਸਾਧ ਸੰਗਤ ਜੀ ਸਫਲੀ ਹੋ ਜਾਂਦੀ, ਭਾਵੇਂ ਕਿਸੇ ਤਰ੍ਹਾਂ ਦੇ ਵਪਾਰ ਰੂਪ ਦੇ ਵਿੱਚ ਕਿਰਤ ਕਰਦਾ ਹੈ। ਪਰ ਇਹ ਹੈ ਕਿ ਉਹਦੇ ਵਿੱਚ ਸੱਚ ਹੋਵੇ, ਕਦੇ ਝੂਠ ਦਾ ਆਸਰਾ ਨਾ ਲਵੇ। ਮਹਾਰਾਜ ਗਰੀਬ ਨਵਾਜ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਉਪਦੇਸ਼ ਦਿੰਦੇ ਆ ਕਿ ਹੇ ਗੁਰਮੁਖੋ, ਸੰਸਾਰ ਦੇ ਅੰਦਰ ਉਹ ਭਲਾ ਵਪਾਰ ਹੈ ਜੀਵਨ ਦੇ ਅੰਦਰ, ਜਿਨ੍ਹਾਂ ਨੇ ਐਸਾ ਮਹਾਰਾਜ ਕਹਿੰਦੇ ਪਰਮੇਸ਼ਰ ਦੇ ਨਾਮ ਦਾ ਵਪਾਰ ਕੀਤਾ। ਗਰੀਬ ਨਵਾਜ ਸਤਿਗੁਰੂ ਜੀ ਦੇ ਚਰਨਾਂ ਵਿੱਚ ਪ੍ਰੇਮ ਦੀ ਭੇਟਾ ਦੇ ਕਰਕੇ ਮਨ ਬਾਣੀ ਸਰੀਰ ਮਹਾਰਾਜ ਸਾਹਿਬ ਜੀ ਦੇ ਚਰਨਾਂ ਵਿੱਚ ਅਰਪਣ ਕਰਕੇ ਵਾਹਿਗੁਰੂ ਦਾ ਨਾਮ ਜਿਨ੍ਹਾਂ ਨੇ ਸਤਿਗੁਰੂ ਜੀ ਤੋਂ ਖਰੀਦਿਆ ਹੈ, ਭਾਵ ਉਹ ਆਪ ਨਾਮ ਜਪਦੇ ਹੈ ਤੇ ਹੋਰ ਸੰਸਾਰ ਦੇ ਜੀਵਾਂ ਦਾ ਭਲਾ ਕਰਨ ਦੇ ਲਈ ਉਹਨਾਂ ਨੂੰ ਨਾਮ ਜਪਾਉਂਦੇ ਹਨ। ਐਸਾ ਮਹਾਰਾਜ ਕਹਿੰਦੇ ਉਹਨਾਂ ਗੁਰਮੁਖਾਂ ਬ੍ਰਹਮ ਬੇਤਿਆਂ ਨੇ ਪਰਮੇਸ਼ਰ ਦਾ ਨਾਮ ਜੋ ਵਪਾਰ ਕੀਤਾ ਹੈ, ਇਹ ਸਾਰੇ ਵਪਾਰਾਂ ਦੇ ਨਾਲੋਂ ਭਲਾ ਹੈ, ਚੰਗਾ ਹੈ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਐਸੇ ਵਪਾਰ ਦੇ ਵਿੱਚ ਕਦੇ ਵੀ ਜੀਵ ਨੂੰ ਘਾਟਾ ਨਹੀਂ ਪੈਣ ਵਾਲਾ। ਇਸ ਲਈ ਜਿਤਨੇ ਵੀ ਸੰਸਾਰ ਦੇ ਅੰਦਰ ਵਪਾਰ ਕਰਦਾ, ਸਾਰਿਆਂ ਦੇ ਨਾਲੋਂ ਭਲਾ ਵਪਾਰ ਵਾਹਿਗੁਰੂ ਦੇ ਨਾਮ ਦਾ ਹੈ। ਜੇ ਸਹਜੇ ਕੀਜੈ ਰਾਮ। ਤੇ ਜੀਵਨ ਦੇ ਅੰਦਰ ਸਾਧ ਸੰਗਤ ਜੀ ਕੋਈ ਵੀ ਗੁਰਮੁਖ ਪਿਆਰਾ ਗੁਰਸਿੱਖ ਪ੍ਰਾਣਾ ਧਾਰੀ ਜੀਵ ਵਪਾਰ ਕਰਦਾ, ਜੇ ਤਾਂ ਅਕਾਲ ਪੁਰਖ ਵਾਹਿਗੁਰੂ ਜੀ ਦੀ ਪ੍ਰਾਪਤੀ ਦੇ ਲਈ ਮਹਾਰਾਜ ਕਹਿੰਦੇ ਯਤਨ ਕਰਦਾ, ਜੇ ਸਹਜੇ ਕੀਜੈ, ਸਹਜੇ ਨਾਮ ਅਡੋਲਤਾ ਦਾ ਹੈ। ਹਿਰਦੇ ਦੀ ਅਡੋਲਤਾ ਪਾਉਣ ਦੇ ਲਈ, ਸਹਿਜੇ ਸੁਖ ਸਰੂਪ ਗਿਆਨ ਸਰੂਪ ਪਰਮਾਤਮਾ ਨੂੰ ਪਾਉਣ ਦੇ ਲਈ ਜੀਵ ਦੇ ਜੀਵਨ ਦੇ ਅੰਦਰ ਯਤਨ ਕਰਦਾ ਹੈ। ਮਹਾਰਾਜ ਸਾਹਿਬ ਜੀ ਕਹਿੰਦੇ ਉਹ ਭਲਾ ਹੈ। ਜੇ ਸਹਿਜੇ ਕੀਜੈ ਰਾਮ, ਜਾਂ ਜੋ ਕੁਝ ਵੀ ਜੀਵਨ ਦੇ ਅੰਦਰ ਪਰਮਾਤਮਾ ਨੇ ਬਖਸ਼ਿਆ ਹੈ,
ਉਹਦੇ ਵਿੱਚ ਕਦੇ ਵੀ ਕਾਹਲਾ ਨਾ ਪਵੇ, ਪ੍ਰਮਾਤਮਾ ਦੀ ਰਜ਼ਾ ਨੂੰ ਸਤ ਕਰਕੇ ਮੰਨੇ। ਮਹਾਰਾਜ ਕਹਿੰਦੇ ਉਹ ਕੀਤਾ ਹੈ ਵਪਾਰ ਵੀ ਭਲਾ ਹੋ ਜਾਂਦਾ ਹੈ, ਜੀਵਨ ਦੇ ਅੰਦਰ ਲਾਭਦਾਇਕ ਹੋ ਜਾਂਦਾ ਹੈ। ਕਿਉਂਕਿ ਜਿਹੜੇ ਗੁਰਮੁਖ ਪਿਆਰੇ ਸਾਧ ਸੰਗਤ ਜੀ ਧਰਮ ਦੀ ਕਿਰਤ ਕਰਦੇ ਆ ਨਾ, ਉਹ ਭਾਵੇਂ ਥੋੜੀ ਵੀ ਕਮਾਈ ਕਰਦੇ ਆ, ਪਰ ਪ੍ਰਮਾਤਮਾ ਉਹਨਾਂ ਦੀ ਥੋੜੀ ਕਮਾਈ ਦੇ ਵਿੱਚ ਵੀ ਬਹੁਤੀਆਂ ਬਰਕਤਾਂ ਪਾ ਦਿੰਦਾ। ਜੇ ਸੱਚੀ ਸੁੱਚੀ ਧਰਮ ਦੀ ਕਿਰਤ ਕਰਦੇ ਆ, ਜੇ ਝੂਠੀ ਕਮਾਈ ਕੋਈ ਕਰਦਾ ਹੈ ਨਾ, ਬਹੁਤੀ ਵੀ ਕਰ ਲਵੇ, ਪਰ ਸਾਧ ਸੰਗਤ ਜੀ ਉਹ ਪਤਾ ਹੀ ਨਹੀਂ ਲੱਗਦਾ ਕਿਹੜੇ ਵਿੱਚ ਕਿੱਧਰ ਦੀ ਕਿੱਧਰ ਚਲੀ ਜਾਂਦੀ ਹੈ। ਝੂਠ ਬੋਲ ਕਰਕੇ ਕੀਤੀ ਹੋਈ ਝੂਠੀ ਕਮਾਈ ਉਹ ਬਹੁਤਾ ਚਿਰ ਨਹੀਂ ਜੀਵ ਦੇ ਪਾਸ ਟਿਕਣਾ ਕਰਦੀ। ਸਗੋਂ ਹੋਰ ਵੀ ਜਿਹੜਾ ਕੋਈ ਸੁੱਖ ਹੁੰਦੇ ਮਿਲੇ ਹੁੰਦੇ ਆ, ਜੋ ਇਕੱਤਰਤਾ ਕੀਤੀ ਹੁੰਦੀ ਧਨ ਪਦਾਰਥਾਂ ਦੀ, ਜਿਹੜੀ ਝੂਠ ਦੀ ਕਮਾਈ ਹੈ ਸਾਧ ਸੰਗਤ ਜੀ, ਉਹ ਵੀ ਉਹਨਾਂ ਨੂੰ ਆਪਣੇ ਨਾਲ ਹੀ ਲੈ ਜਾਂਦੀ ਹੈ, ਅਜਾਈ ਚਲੀ ਜਾਂਦੀ ਹੈ। ਪਤਾ ਹੀ ਨਹੀਂ ਚੱਲਦਾ ਕਿਹੜੇ ਵੇਲੇ ਜਾਂ ਤਾਂ ਡਾਕਟਰਾਂ ਦੇ ਕੋਲ ਜਾਂ ਕਿਤੇ ਮੁਕੱਦਮਿਆਂ ਦੇ ਵਿੱਚ ਇਤਿਆਦਿ ਕੁਝ ਵੀ ਕਹਿ ਲਓ, ਉਹ ਝੂਠੀ ਕਮਾਈ ਬਹੁਤਾ ਸਮਾਂ ਨਹੀਂ ਜੀਵ ਦੇ ਕੋਲ ਟਿਕਣਾ ਕਰਦੀ। ਤੇ ਸਾਧ ਸੰਗਤ ਜੀ, ਉਹ ਝੂਠ ਦੀ ਕੀਤੀ ਹੋਈ ਕਮਾਈ ਦਾ ਜੀਵ ਨੂੰ ਕਦੇ ਸੁੱਖ ਵੀ ਨਹੀਂ ਮਿਲਦਾ, ਸਗੋਂ ਦੁਖੀ ਹੁੰਦਾ ਰਹਿੰਦਾ ਹੈ, ਸਗੋਂ ਬਾਰ-ਬਾਰ ਵਿਰਲਾਪ ਹੀ ਕਰਦਾ ਰਹਿੰਦਾ ਹੈ। ਤੋ ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ, ਜਿਨ੍ਹਾਂ ਨੇ ਸੱਚ ਦੀ ਸੱਚੀ ਤੇ ਸੁੱਚੀ ਕਮਾਈ ਕੀਤੀ ਜੀਵਨ ਦੇ ਅੰਦਰ, ਉਹਨਾਂ ਨੂੰ ਸਾਧ ਸੰਗਤ ਜੀ ਸੁੱਖ ਮਿਲਿਆ। ਪਰਮਾਤਮਾ ਨੇ ਜੀਵਨ ਦੇ ਅੰਦਰ ਬੜਾ ਉਹਨਾਂ ਨੂੰ ਸੁੱਖ ਬਖਸ਼ਿਸ਼ ਕੀਤਾ ਹੈ। ਤੋ ਐਸਾ ਮਹਾਰਾਜ ਕਹਿੰਦੇ ਉਹਨਾਂ ਦਾ ਕੀਤਾ ਹੈ ਵਪਾਰ ਵੀ ਭਲਾ ਹੈ, ਜਿਨ੍ਹਾਂ ਨੇ ਪਰਮੇਸ਼ਰ ਦੇ ਭਾਣੇ ਨੂੰ ਗਰੀਬ ਨਿਵਾਜ ਸਤਿਗੁਰੂ ਜੀ ਦੀ ਆਗਿਆ ਨੂੰ ਸਤ ਕਰਕੇ ਮੰਨ ਕੇ ਸਹਿਜੇ ਸ਼ਾਂਤੀ ਪੂਰਵਕ ਵਪਾਰ ਕੀਤਾ ਹੈ। ਆਨੰਦਨ ਨਾਮ ਵਖਾਣੀਐ। ਉਹ ਗੁਰਮੁਖ ਪਿਆਰੇ ਰਾਤ ਵੀ ਦਿਨੇ ਵੀ ਪਰਮੇਸ਼ਰ ਦਾ ਨਾਮ ਦਾ ਵਿਖਿਆਨ ਕਰਦੇ ਨੇ, ਰਾਤ ਦਿਨ ਹਰ ਸਮੇਂ ਪਰਮੇਸ਼ਰ ਦੇ ਨਾਮ ਦਾ ਹੀ ਜਾਪ ਕਰਦੇ ਆ। ਜਿਵੇਂ ਜਿਸ ਮਨੁੱਖ ਨੂੰ ਦੁਨਿਆਵੀ ਧਨ ਦੇ ਨਾਲ ਪਿਆਰ ਹੁੰਦਾ ਹੈ, ਉਹ ਸਾਧ ਸੰਗਤ ਜੀ ਦਿਨੇ ਵੀ ਧਨ ਗਿਣਦਾ ਰਹਿੰਦਾ ਹੈ, ਪੈਸੇ ਗਿਣਦਾ ਰਹਿੰਦਾ ਹੈ, ਤੇ ਰਾਤ ਨੂੰ ਸੁੱਤਿਆਂ ਹੋਏ ਵੀ ਬਰੜਾ ਕੇ ਪੈਸੇ ਗਿਣ ਰਿਹਾ ਹੁੰਦਾ। ਉਹ ਰਾਤ ਦਿਨ ਸਾਧ ਸੰਗਤ ਜੀ ਧਨ ਨੂੰ ਸਾਂਭਣ ਦੇ ਵਿੱਚ, ਗਿਣਨ ਦੇ ਵਿੱਚ, ਬਸ ਇਸੇ ਵਿੱਚ ਸਾਧ ਸੰਗਤ ਜੀ ਲੱਗਾ ਰਹਿੰਦਾ ਹੈ। ਕਹਿ ਲਈਏ ਕਿ ਪੈਸੇ ਦੀ ਸੇਵਾ ਕਰਨ ਦੇ ਵਿੱਚ ਲੱਗਾ ਰਹਿੰਦਾ ਹੈ। ਜੋ ਜੀਵਨ ਦੇ ਅੰਦਰ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਪ੍ਰਾਪਤ ਹੋਇਆ, ਤੇ ਜੋ ਕੁਝ ਤਾਂ ਗੁਜ਼ਰਾਨ ਦੇ ਲਈ ਮਿਲਿਆ ਹੈ ਉਹ ਗੁਜ਼ਾਰਨ ਲਿਆ, ਸਾਧ ਸੰਗਤ ਜੀ ਉਸ ਨੂੰ ਵਰਤ ਲਿਆ ਜਿਹੜਾ ਵਰਤਣ ਦੇ ਲਈ। ਬਾਕੀ ਬਹੁਤਾ ਜਿਹੜਾ ਹੈ ਉਹ ਸਾਂਭਣ ਦੀ ਸੇਵਾ ਦੇ ਵਿੱਚ ਹੀ ਮਨੁੱਖ ਲੱਗਾ ਰਹਿੰਦਾ। ਤੋ ਇਸ ਪ੍ਰਕਾਰ ਜੇ ਬਹੁਤਾ ਮਿਲ ਗਿਆ, ਫਿਰ ਸਾਂਭਣ ਦੀ ਚਿੰਤਾ ਦਾ ਦੁੱਖ ਵੀ ਨਾਲ ਹੀ ਲੱਗਾ ਰਹਿੰਦਾ। ਕਿਤੇ ਚੋਰ ਨਾ ਚੁਰਾ ਲਏ, ਕਿਤੇ ਇੱਧਰ ਉੱਧਰ ਨਾ ਹੋ ਜਾਵੇ, ਬੜੀ ਮੁਸ਼ਕਲ ਦੇ ਨਾਲ ਇਹਦੀ ਇਕੱਤਰਤਾ ਕੀਤੀ ਹੈ। ਇਸ ਪ੍ਰਕਾਰ ਮਹਾਰਾਜ ਸਾਹਿਬ ਜੀ ਕਹਿੰਦੇ, ਇਹਨਾਂ ਵਿਚਾਰਾਂ ਕਰਕੇ ਵੀ ਮਨੁੱਖ ਬਾਰ-ਬਾਰ ਚਿੰਤਾ ਕਰਕੇ ਦੁਖੀ ਹੁੰਦਾ ਰਹਿੰਦਾ। ਜਿਹੜਾ ਦੁਨਿਆਵੀ ਮਨੁੱਖ ਧਨ ਦੇ ਨਾਲ ਪਿਆਰ ਕਰਨ ਵਾਲਾ, ਰਾਤ ਦਿਨ ਉਹ ਧਨ ਦੀ ਗਿਣਤੀ ਮਿਣਤੀ ਕਰਦਾ ਰਹਿੰਦਾ, ਦਿਨੇ ਵੀ ਰਾਤ ਵੀ ਧਨ ਦੇ ਸੁਪਨੇ ਲੈਂਦਾ ਰਹਿੰਦਾ। ਪਰ ਜਿਹੜਾ ਪਰਮੇਸ਼ਰ ਦੇ ਨਾਮ ਰੂਪ ਧਨ ਦੇ ਨਾਲ ਪਿਆਰ ਕਰਦਾ, ਉਹ ਸਾਧ ਸੰਗਤ ਜੀ ਦਿਨ ਦੇ ਸਮੇਂ ਵੀ ਪ੍ਰਮਾਤਮਾ ਦਾ ਹੀ ਨਾਮ ਜਪਦਾ, ਰਾਤ ਦੇ ਸਮੇਂ ਸੁਪਨੇ ਹੋਏ ਜੇ ਕਿਤੇ ਬਰੜਾ ਵੀ ਜਾਵੇ ਨਾ, ਤਾਂ ਵੀ ਵਾਹਿਗੁਰੂ ਦਾ ਨਾਮ ਰੂਪੀ ਧਨ ਹੀ ਉਹਨਾਂ ਨੂੰ ਚੇਤੇ ਆਉਂਦਾ। ਬਰੜਾ ਕੇ ਵੀ ਉਹਨਾਂ ਨੂੰ ਰੱਬ ਹੀ ਚੇਤੇ ਆਉਂਦਾ। ਇਹ ਸੁਭਾਵਿਕ ਹੀ ਹੈ। ਮਨੁੱਖ ਜਿੱਧਰ ਜ਼ਿਆਦਾ ਲਗਨ ਲੱਗੀ ਹੋਵੇ ਨਾ, ਬਹੁਤਾ ਧਿਆਨ ਸਾਰਾ ਦਿਨ ਜਿਸ ਪਾਸੇ ਲੱਗਾ ਰਹੇ, ਜੇ ਕਿਤੇ ਸੁੱਤਾ ਰਹੇ ਅਚਨਚੇਤ ਸੁਪਨਾ ਆ ਜਾਵੇ ਤੇ ਫਿਰ ਵੀ ਸੁਪਨੇ ਵਿੱਚ ਵੀ ਉਸੇ ਤਰ੍ਹਾਂ ਹੀ ਕਰ ਰਿਹਾ ਹੁੰਦਾ। ਇਹ ਸੁਭਾਵਿਕ ਹੀ ਹੈ। ਤੇ ਜਿਨ੍ਹਾਂ ਨੇ ਕਦੇ ਜਾਗਦਿਆਂ ਨਹੀਂ ਰੱਬ ਨੂੰ ਚੇਤੇ ਕੀਤਾ, ਉਹਨਾਂ ਨੂੰ ਸੁਪਨੇ ਵਿੱਚ ਕਿਵੇਂ ਚੇਤੇ ਆਵੇਗਾ। ਮਹਾਰਾਜ ਧੰਨ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਉਚਾਰਨ ਕਰ ਰਹੇ ਨੇ, ਅਨਦਿਨ ਨਾਮ ਵਖਾਣੀ ਹੈ। ਹੇ ਗੁਰਸਿੱਖੋ, ਗੁਰਮੁਖ ਪਿਆਰੇ, ਨਾਮ ਰੂਪ ਧਨ ਦਾ ਵਪਾਰ ਕਰਨ ਵਾਲੇ ਜੋ ਗੁਰਮੁਖ ਹੈ ਨਾ, ਪਰਮੇਸ਼ਰ ਦੇ ਨਾਮ ਦਾ ਵਪਾਰ ਕਰਦੇ ਨੇ। ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਹਨ, ਉਹ ਰਾਤ ਵੀ ਦਿਨੇ ਵੀ ਪਰਮੇਸ਼ਰ ਦੇ ਨਾਮ ਦਾ ਹੀ ਉਚਾਰਨ ਕਰਦੇ, ਵਿਖਿਆਨ ਕਰਦੇ ਰਹਿੰਦੇ ਨੇ। ਹਰ ਸਮੇਂ ਹਰ ਇੱਕ ਸਵਾਸ ਦੇ ਨਾਲ ਪਰਮੇਸ਼ਰ ਨੂੰ ਯਾਦ ਕਰਦੇ ਨੇ। ਦਮ ਦਮ ਸਦਾ ਸੰਭਾਲਦਾ, ਦਮ ਨਾ ਬਿਰਥਾ ਜਾਏ। ਔਰ ਇਸੇ ਪ੍ਰਕਾਰ ਊਠਤ ਬੈਠਤ ਸੋਵਤ ਨਾਮ, ਕਹੋ ਨਾਨਕ ਜਨ ਕੈ ਸਦ ਕਾਮ। ਇਹ ਵਾਹਿਗੁਰੂ ਦੇ ਪਿਆਰੇ ਜਨਾਂ ਦਾ ਕਾਰਜ ਹੈ।
ਇਹ ਜੀਵਨ ਦੇ ਅੰਦਰ ਵਡਮੁੱਲਾ ਅਮੋਲਕ ਕੰਮ ਪਰਮੇਸ਼ਰ ਦੇ ਪਿਆਰੇ ਗੁਰਮੁਖਾਂ ਦਾ ਹੈ, ਜਿਨ੍ਹਾਂ ਨੂੰ ਮਹਾਰਾਜ ਕਹਿੰਦੇ ਪਰਮੇਸ਼ਰ ਦੇ ਨਾਮ ਦੇ ਨਾਲ ਪਿਆਰ ਲੱਗਾ ਹੈ। ਲਾਹਾ ਹਰ ਰਸ ਪੀਜੈ RAM। ਐਸਾ ਜੀਵਨ ਦੇ ਅੰਦਰ ਅਮੋਲਕ ਲਾਹਾ ਪ੍ਰਾਪਤ ਕਰਦੇ ਹੈ ਕਿ ਵਾਹਿਗੁਰੂ ਦੇ ਨਾਮ ਰਸ ਨੂੰ ਪੀਂਦੇ ਗੁਰਮੁਖ ਪਿਆਰੇ ਪਰਮੇਸ਼ਰ ਦੇ ਨਾਮ ਰਸ ਨੂੰ ਚੱਖਦੇ ਹੈ। ਇੰਨਾ ਪਿਆਰ ਦੇ ਨਾਲ ਪਰਮੇਸ਼ਰ ਦਾ ਨਾਮ ਜਪਦੇ ਨੇ ਕਿ ਸਾਧ ਸੰਗਤ ਜੀ ਉਹਨਾਂ ਨੂੰ ਵਾਹਿਗੁਰੂ ਦੇ ਨਾਮ ਦਾ ਰਸ ਮਿਲਦਾ ਹੈ। ਇੰਨਾ ਜ਼ਿਆਦਾ ਪ੍ਰੀਤ ਰੂਪ ਰਸਨਾ ਦੇ ਨਾਲ ਵਾਹਿਗੁਰੂ ਦੇ ਗੁਣਾਂ ਨੂੰ ਉਚਾਰਨ ਕਰਦੇ ਆ। ਜਿਵੇਂ ਜਿਵੇਂ ਪਰਮੇਸ਼ਰ ਦਾ ਨਾਮ ਜਪਦੇ ਨੇ ਤਿਵੇਂ ਤਿਵੇਂ ਮਹਾਰਾਜ ਕਹਿੰਦੇ ਉਹਨਾਂ ਨੂੰ ਪਰਮੇਸ਼ਰ ਦੇ ਨਾਮ ਦਾ ਰਸ ਮਿਲਦਾ, ਆਨੰਦ ਪ੍ਰਾਪਤ ਹੁੰਦਾ ਹੈ। ਜਿਵੇਂ ਕਿਸੇ ਮਨੁੱਖ ਨੂੰ ਕੋਈ ਰਸਦਾਇਕ ਪਦਾਰਥ ਮਿਲੇ ਨਾ, ਉਹ ਛੱਡਣ ਨੂੰ ਚਿੱਤ ਨਹੀਂ ਕਰਦਾ, ਹੋਰ ਜੀ ਕਰਦਾ ਕਿ ਹੋਰ ਛਕ ਲਵਾਂ, ਹੋਰ ਛਕ ਲਵਾਂ, ਬੜਾ ਸਵਾਦ ਲੱਗਾ, ਬਹੁਤ ਮਨ ਨੂੰ ਚੰਗਾ ਲੱਗਾ। ਤੇ ਜਿਨ੍ਹਾਂ ਗੁਰਮੁਖਾਂ ਨੂੰ ਪਰਮੇਸ਼ਰ ਦਾ ਨਾਮ ਚੰਗਾ ਲੱਗ ਜਾਂਦਾ ਹੈ, ਸਾਧ ਸੰਗਤ ਜੀ ਪਿਆਰ ਦੇ ਵਿੱਚ ਭਿੱਜ ਕੇ ਹੋਰ ਵੀ ਉਹਨਾਂ ਦਾ ਚਿੱਤ ਕਰਦਾ, ਮੁਖ ਤੋਂ ਬਾਰ-ਬਾਰ ਵਾਹਿਗੁਰੂ 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 ਬਾਰ-ਬਾਰ ਆਪਣੀ ਰਸਨਾ ਤੋਂ ਉਚਾਰਨ ਕਰਦੇ ਆ। ਹੋਰ ਵੀ ਰਸ ਮਿਲਦਾ, ਫਿਰ ਹੋਰ ਵੀ ਅੱਗੇ ਜ਼ਿਆਦਾ ਕਰਦੇ ਰਹਿੰਦੇ ਨੇ। ਤੋ ਇਸ ਪ੍ਰਕਾਰ ਜਿਵੇਂ ਜਿਵੇਂ ਪਰਮੇਸ਼ਰ ਦਾ ਸਿਮਰਨ ਕਰਦੇ ਆ ਤਿਵੇਂ ਤਿਵੇਂ ਮਹਾਰਾਜ ਕਹਿੰਦੇ ਉਹਨਾਂ ਨੂੰ ਆਨੰਦ ਪ੍ਰਾਪਤ ਹੁੰਦਾ। ਤੇ ਜਿਵੇਂ ਜਿਵੇਂ ਵਾਹਿਗੁਰੂ ਦਾ ਰਸ ਮਿਲਦਾ ਹੈ ਸਾਧ ਸੰਗਤ ਜੀ ਤਿਵੇਂ ਤਿਵੇਂ ਛੱਡਣ ਨੂੰ ਚਿੱਤ ਨਹੀਂ ਕਰਦਾ। ਫਿਰ ਐਸੀ ਅਵਸਥਾ ਜੀਵਨ ਦੇ ਅੰਦਰ ਪ੍ਰਾਪਤ ਹੋ ਜਾਂਦੀ ਹੈ। ਅੱਠੇ ਪਹਿਰ ਪ੍ਰਮਾਤਮਾ ਦਾ ਸਿਮਰਨ ਹੀ ਹਰ ਸਮੇਂ ਕਰਦੇ ਰਹਿੰਦੇ ਆ। ਮੁਖ ਤੋਂ ਭਾਵੇਂ ਨਾਮ ਹੀ ਬੋਲਣ, ਸਾਧ ਸੰਗਤ ਜੀ ਫਿਰ ਹਿਰਦੇ ਕਰਕੇ ਉਹਨਾਂ ਦੇ ਹਿਰਦੇ ਅੰਦਰ ਪਰਮੇਸ਼ਰ ਦਾ ਸਿਮਰਨ ਲਗਾਤਾਰ ਹੁੰਦਾ ਰਹਿੰਦਾ। ਐਸੀ ਜੀਵਨ ਦੇ ਅੰਦਰ ਦਾਤ ਮਹਾਰਾਜ ਸਾਹਿਬ ਜੀ ਉਹਨਾਂ ਗੁਰਮੁਖਾਂ ਨੂੰ ਬਖਸ਼ਿਸ਼ ਕਰ ਦਿੰਦੇ ਨੇ। ਤੋ ਪਾਤਸ਼ਾਹ ਜੀ ਨੇ ਉਚਾਰਨ ਕੀਤਾ ਹੈ, ਅਨ ਦਿਨ ਨਾਮ ਵਖਾਣੀਐ ਲਾਹਾ ਹਰ ਰਸ ਪੀਜੈ RAM। हे ਪ੍ਰਾਣਾ ਧਾਰੀ ਜੀਵ, ਰਾਤ ਵੀ ਦਿਨੇ ਜੇ ਲਗਾਤਾਰ ਪਰਮੇਸ਼ਰ ਦਾ ਨਾਮ ਜਪੇ ਨਾ ਤੇ ਪਰਮੇਸ਼ਰ ਦੇ ਨਾਮ ਰਸ ਦੀ ਪ੍ਰਾਪਤੀ ਹੋ ਜਾਵੇਗੀ। ਇਹ ਜੀਵਨ ਦੇ ਅੰਦਰ ਮਹਾਰਾਜ ਕਹਿੰਦੇ ਸਭ ਤੋਂ ਸ਼੍ਰੋਮਣੀ ਲਾਹਾ ਹੈ। ਲਾਹਾ ਹਰ ਰਸ ਲੀਜੈ ਹਰ ਰਾਹ ਬੀਜੈ। ਲਾਹਾ ਹਰ ਰਸ ਲੀਜੈ। ਮਹਾਰਾਜ ਕਹਿੰਦੇ ਹੈ ਪ੍ਰਾਣਾ ਧਾਰੀ ਜੀਵ, ਸੰਤ ਦੀ ਚਾਲ ਮੁਤਾਬਕ ਦੁਬਾਰਾ ਫਿਰ ਮਹਾਰਾਜ ਸਾਹਿਬ ਜੀ ਉਚਾਰਨ ਕਰਦੇ ਨੇ, ਲਾਹਾ ਹਰ ਰਸ ਲੀਜੈ। हे ਪ੍ਰਾਣਾ ਧਾਰੇ ਜੀ, ਪਰਮੇਸ਼ਰ ਦੇ ਨਾਮ ਰਸ ਨੂੰ ਪੀਣਾ ਕਰ ਔਰ ਹਰ ਰਾਹ ਬੀਜੈ। ਜੋ ਹਰੀ ਅਕਾਲ ਪੁਰਖ ਪਰਮੇਸ਼ਰ ਹੈ ਉਹਦੇ ਸਰੂਪ ਦੇ ਆਨੰਦ ਨੂੰ ਮੰਨਣਾ ਕਰ। ਬ੍ਰਹਮਾਨੰਦ ਦਾ ਰਸ ਮਹਾਰਾਜ ਕਹਿੰਦੇ ਮਾਨ ਲੈਣਾ ਕਰ। ਅਨੰਦਨ ਨਾਮ ਵਖਾਣਾ। ਤੇ ਰਾਤ ਵੀ ਦਿਨੇ ਵੀ ਪਰਮੇਸ਼ਰ ਦੇ ਨਾਮ ਨੂੰ ਉਚਾਰਨ ਕਰਿਆ ਕਰ। ਇਹ ਜੀਵਨ ਦੇ ਅੰਦਰ ਮਹਾਰਾਜ ਕਹਿੰਦੇ ਧਾਰਨ ਕਰ ਲੈ। ਸਾਧ ਸੰਗਤ ਜੀ, ਜਿਹੜਾ ਬ੍ਰਹਮਾਨੰਦ ਹੈ ਨਾ, ਇੱਕ ਸਮੁੰਦਰ ਦੀ ਤਰ੍ਹਾਂ ਵਿਦਵਾਨਾਂ ਨੇ ਉਚਾਰਨ ਕੀਤਾ ਕਿ ਸਮੁੰਦਰ ਦੇ ਪਾਣੀ ਦੀ ਤਰ੍ਹਾਂ ਬ੍ਰਹਮਾਨੰਦ ਹੁੰਦਾ ਹੈ। ਇੱਕ ਹੁੰਦਾ ਵਿਸ਼ੇ ਆਨੰਦ, ਜਿਹੜਾ ਵਿਸ਼ਿਆਂ ਵਿਕਾਰਾਂ ਦਾ ਕਹਿੰਦੇ ਕਿ ਬੜਾ ਆਨੰਦ ਆਇਆ ਭੋਗ ਕਰਕੇ, ਪਰ ਉਹ ਇੱਕ ਸਾਧ ਸੰਗਤ ਜੀ ਕਟੋਰੇ ਦੀ ਤਰ੍ਹਾਂ, ਜਿਵੇਂ ਕਟੋਰੇ ਵਿੱਚ ਪਾਣੀ ਪਾ ਕੇ ਰੱਖਿਆ ਹੋਵੇ, ਉਹਨੂੰ ਥੋੜਾ ਜਿੰਨਾ ਵੀ ਕਿਤੇ ਸਾਧ ਸੰਗਤ ਜੀ ਹੱਥ ਵੱਧ ਜਾਵੇ ਉਸੇ ਸਮੇਂ ਡੁੱਲ ਜਾਂਦਾ ਹੈ। ਤੋ ਜਿਹੜਾ ਭਗਤੀ ਦਾ ਆਨੰਦ ਹੈ, ਕੋਈ ਸਮਾਂ ਭਗਤੀ ਕੀਤੀ, ਨਾਮ ਜਪਿਆ, ਉਹ ਇੱਕ ਸਾਧ ਸੰਗਤ ਜੀ ਵਗਦੀ ਹੋ ਨਦੀ ਦੀ ਤਰ੍ਹਾਂ ਹੈ। ਜਿਵੇਂ ਇੱਕ ਨਦੀ ਦਾ ਪਾਣੀ ਵਗਦਾ ਹੈ ਨਾ, ਉਹ ਜਿੰਨਾ ਸਮਾਂ ਪਿੱਛੋਂ ਪਾਣੀ ਆਉਂਦਾ ਹੈ ਪਹਾੜਾਂ ਦੇ ਵਿੱਚੋਂ ਜਾਂ ਹੋਰ ਕਿਸੇ ਪਾਸੇ ਤੋਂ, ਉਹ ਉਹਨਾਂ ਸਮਾਂ ਸਾਧ ਸੰਗਤ ਜੀ ਉਹਦੇ ਤੋਂ ਸੁੱਖ ਮਿਲਦਾ, ਉਹ ਸੋਹਣਾ ਲੱਗਦਾ ਹੈ। ਪਾਣੀ ਆਉਣਾ ਬੰਦ ਹੋ ਜਾਵੇ ਤੇ ਉੱਥੇ ਫਿਰ ਜਿਹੜੇ ਜੀਵ ਜੰਤੂ ਆ ਨਹੀਂ ਦਿਸਦੇ, ਨਾ ਕਮਲ ਦਾ ਫੁੱਲ ਕੋਈ ਨਜ਼ਰ ਆਉਂਦਾ। ਉਹ ਜਿਹੜਾ ਥੋੜਾ ਬਹੁਤਾ ਪਾਣੀ ਹੁੰਦਾ ਖਲੋਤਾ ਤਰਕ ਜਾਂਦਾ, ਉਹਦੇ ਵਿੱਚੋਂ ਬਦਬੂ ਆਉਣ ਲੱਗ ਪੈਂਦੀ ਹੈ, ਚੰਗਾ ਨਹੀਂ ਲੱਗਦਾ। ਪਰ ਜਿਹੜਾ ਸਮੁੰਦਰ ਦਾ ਪਾਣੀ ਹੈ ਨਾ, ਸਾਧ ਸੰਗਤ ਜੀ, ਨਾ ਕਦੇ ਘਟਦਾ ਤੇ ਨਾ ਵੱਧਦਾ ਹੈ, ਨਾ ਉਹ ਤੱਤਾ ਹੁੰਦਾ ਨਾ ਠੰਡਾ ਹੁੰਦਾ ਹੈ। ਇਦਾਂ ਦੇ ਇਹ ਸਮੁੰਦਰ ਦੇ ਪਾਣੀ ਦੇ ਨਾਲ ਜੋ ਇਹਦਾ ਸਾਧ ਸੰਗਤ ਜੀ ਉਦਾਹਰਣ ਦੇ ਕਰਕੇ ਵਿਦਵਾਨਾਂ ਨੇ ਕਿਹਾ ਕਿ ਸਮੁੰਦਰ ਦੇ ਪਾਣੀ ਵਿੱਚੋਂ ਕੋਈ ਭਰ ਲਵੇ ਤਾਂ ਵੀ ਨਹੀਂ ਫਰਕ ਪੈਂਦਾ, ਕੋਈ ਬਾਹਰੋਂ ਭਰ ਕੇ ਵਿੱਚ ਪਾ ਦੇਵੇ ਤਾਂ ਵੀ ਨਹੀਂ ਉਹਨੂੰ ਕੋਈ ਫਰਕ ਪੈਂਦਾ। ਇਹ ਬ੍ਰਹਮਾਨੰਦ ਇਦਾਂ ਦਾ ਹੈ। ਵਿਸ਼ੇ ਆਨੰਦ ਜਿਹੜਾ ਹੈ ਸਾਧ ਸੰਗਤ ਜੀ ਕਟੋਰੇ ਦੀ ਤਰ੍ਹਾਂ, ਥੋੜਾ ਸਮਾਂ ਫਿਰ ਮੁੜ ਕੇ ਜੀਵ ਪਛਤਾਉਂਦਾ ਹੀ ਹੈ, ਪਛਤਾਤਾਪ ਹੀ ਕਰਦਾ ਰਹਿੰਦਾ।
ਕਿਉਂਕਿ ਭਰਤਰੀ ਜੀ ਦੇ ਬਚਨ ਹਨ ਕਿ ਜੀਵ ਦੇ ਮਨ ਦੇ ਅੰਦਰ ਇਹ ਖਿਆਲ ਹੈ ਕਿ ਮੈਂ ਵਿਕਾਰਾਂ ਨੂੰ, ਵਿਸ਼ਿਆਂ ਨੂੰ ਭੋਗਦਾ, ਪਰ ਪਤਾ ਉਦੋਂ ਚੱਲਦਾ ਜਦੋਂ ਵਿਸ਼ੇ ਜੀਵ ਨੂੰ ਭੋਗ ਕਰਕੇ ਚਲੇ ਜਾਂਦੇ ਆ। ਫਿਰ ਮੁੜ ਕੇ ਪਛਤਾਉਂਦਾ ਹੈ, ਝੂਰਦਾ ਹੈ, ਮੱਥੇ ਤੇ ਹੱਥ ਮਾਰਦਾ ਹੈ। ਮਹਾਰਾਜ ਕਹਿੰਦੇ ਇਸ ਕਰਕੇ ਇਦਾਂ ਦੀ ਇਹ ਹਾਲਤ ਹੈ ਕਿ ਜਿੰਨਾ ਕੁ ਸਮਾਂ ਭਗਤੀ ਕਰਦਾ ਉਹਨਾਂ ਸਮਾਂ ਆਨੰਦ ਮਿਲਦਾ। ਜੇ ਭਗਤੀ ਕਰਨੀ ਛੱਡ ਦੇਵੇ, ਜਾਪ ਕਰਨਾ ਛੱਡ ਦੇਵੇ, ਫਿਰ ਉਹ ਆਨੰਦ ਨਹੀਂ ਪ੍ਰਾਪਤ ਹੁੰਦਾ। ਉਹ ਸਤ ਸੰਗਤ ਜੀ ਇੱਕ ਨਦੀ ਦੀ ਤਰ੍ਹਾਂ। ਪਰ ਜਦੋਂ ਜੀਵ ਨੂੰ ਬ੍ਰਹਮ ਗਿਆਨ ਦੀ ਪ੍ਰਾਪਤੀ ਹੋ ਜਾਂਦੀ ਹੈ ਨਾ, ਬ੍ਰਹਮਾਨੰਦ ਦਾ ਰਸ ਮਿਲਦਾ, ਉਹ ਅਥਾਹ ਸਮੁੰਦਰ ਦੀ ਤਰ੍ਹਾਂ ਹੁੰਦਾ ਹੈ। ਉਹ ਨਹੀਂ ਕੋਈ ਫਰਕ ਪੈਂਦਾ। ਮੁਖ ਤੋਂ ਭਾਵੇਂ ਨਾਮ ਹੀ ਉਚਾਰਨ ਕਰੇ, ਉਹ ਹਿਰਦੇ ਕਰਕੇ ਹਰ ਸਮੇਂ ਲਗਾਤਾਰ ਵਾਹਿਗੁਰੂ ਵਾਹਿਗੁਰੂ ਸਿਮਰਨ ਦਾ ਜਾਪ ਹੁੰਦਾ ਹੀ ਰਹਿੰਦਾ ਹੈ। ਐਸੀ ਮਹਾਰਾਜ ਕਹਿੰਦੇ ਉਹਨਾਂ ਗੁਰਮੁਖਾਂ ਦੀ ਅਵਸਥਾ ਹੈ ਜਿਨ੍ਹਾਂ ਤੇ ਪਰਮੇਸ਼ਰ ਨੇ ਕਿਰਪਾ ਕੀਤੀ ਹੈ। ਤੋ ਮਹਾਰਾਜ ਉਪਦੇਸ਼ ਦਿੰਦੇ ਹੈ, हे ਪ੍ਰਾਣਾ ਧਾਰੇ ਜੀਵ, ਅਨ ਦਿਨ ਨਾਮ ਵਖਾਣੈ, ਰਾਤ ਵੀ ਦਿਨੇ ਵੀ ਪਰਮੇਸ਼ਰ ਦੇ ਨਾਮ ਨੂੰ ਉਚਾਰਨ ਕਰਿਆ ਕਰ। ਗੁਣ ਸੰਗ੍ਰਹਿ ਅਵਗਣ ਵਿਕਣਹਿ। ਤੇ ਜੀਵਨ ਦੇ ਅੰਦਰ ਜਿਹੜੇ ਸ਼ੁਭ ਗੁਣ ਆ ਨਾ, ਉਹਨਾਂ ਨੂੰ ਮਹਾਰਾਜ ਕਹਿੰਦੇ ਸੰਗ੍ਰਹਿ ਧਾਰਨ ਕਰਿਆ ਕਰ। ਸੰਗ੍ਰਹਿ ਕਹਿੰਦੇ ਨੇ ਇਕੱਤਰਤਾ ਕਰਨੇ ਨੂੰ, ਧਾਰਨ ਕਰਨੇ ਨੂੰ। ਕਿਸੇ ਔਗਣ ਹਾਰੇ ਦੇ ਵਿੱਚ ਵੀ ਕੋਈ ਗੁਣ ਹੋਵੇ, ਉਹਦੇ ਵਿੱਚੋਂ ਮਹਾਰਾਜ ਕਹਿੰਦੇ ਗੁਣ ਲੈਣਾ ਚਾਹੀਦਾ, ਔਗਣ ਵਾਲਿਆਂ ਦੇ ਵਿੱਚੋਂ ਵੀ। ਕਿਉਂਕਿ ਐਸੀ ਗੱਲ ਤਾਂ ਕੋਈ ਹੈ ਨਹੀਂ ਹੈ ਕਿ ਪ੍ਰਮਾਤਮਾ ਨੇ ਹਰ ਇੱਕ ਜੀਵ ਦੇ ਅੰਦਰ ਕੇਵਲ ਔਗਣ ਹੀ ਪਾਏ ਹੋਣ, ਜਾਂ ਹਰ ਇੱਕ ਜੀਵ ਦੇ ਅੰਦਰ ਕੇਵਲ ਗੁਣ ਹੀ ਪਾਏ ਹੋਣ। ਨਹੀਂ, ਜੇ ਕਿਸੇ ਵਿੱਚ ਔਗਣ ਹਨ ਤਾਂ ਗੁਣ ਵੀ ਕੋਈ ਨਾ ਕੋਈ ਪ੍ਰਮਾਤਮਾ ਨੇ ਜ਼ਰੂਰ ਪਾਇਆ ਹੁੰਦਾ। ਜੇ ਗੁਣਵਾਨ ਹੈ ਤੇ ਪਰਮੇਸ਼ਰ ਨੇ ਕੋਈ ਨਾ ਕੋਈ ਔਗਣ ਵੀ ਉਹਦੇ ਅੰਦਰ ਪਾਇਆ। ਜੇ ਕੋਈ ਵੀ ਔਗਣ ਨਾ ਹੋਵੇ ਫਿਰ ਤਾਂ ਰੱਬ ਦਾ ਰੂਪ ਹੀ ਹੋ ਗਿਆ, ਫਿਰ ਤਾਂ ਪਰਮੇਸ਼ਰ ਦਾ ਸਰੂਪ ਹੀ ਹੋ ਗਿਆ। ਜੇ ਕੋਈ ਵੀ ਜੀਵਨ ਦੇ ਅੰਦਰ ਔਗਣ ਨਹੀਂ ਹੈ, ਭਾਵੇਂ ਸੂਖਮ ਰੂਪ ਦੇ ਵਿੱਚ ਹੋਵੇ, ਜ਼ਰੂਰ ਪਰ ਜ਼ਰੂਰ ਹੋਣਾ ਹੀ ਕਰਦਾ। ਮਹਾਰਾਜ ਸੱਚੇ ਪਾਤਸ਼ਾਹ ਜੀ ਉਪਦੇਸ਼ ਬਖਸ਼ਿਸ਼ ਕਰ ਰਹੇ ਨੇ, ਗੁਣ ਸੰਗ੍ਰਹਿ ਅਵਗਣ ਵਿਕਣਹਿ। ਹੈ ਜੀਵ ਸ਼ੁਭ ਗੁਣਾਂ ਨੂੰ ਸੰਗ੍ਰਹਿ ਇਕੱਤਰ ਕਰਿਆ ਕਰ, ਔਗੁਣਾਂ ਵਿਕਣਹਿ ਤੋਂ ਭਾਵ ਉਹਨਾਂ ਦਾ ਤਿਆਗ ਕਰਿਆ ਕਰ। ਮਹਾਰਾਜ ਸਾਹਿਬ ਜੀ ਦੇ ਚਰਨਾਂ ਵਿੱਚ ਆ ਕੇ ਬੇਨਤੀ ਕਰਿਆ ਕਰ, ਗਰੀਬ ਨਵਾਜ ਕਿਰਪਾ ਕਰੋ, ਮਹਾਰਾਜ ਮੇਰੇ ਅੰਦਰ ਦੇ ਔਗੁਣਾਂ ਨੂੰ ਅਭਾਵ ਕਰ ਦੇਵੋ, ਮਹਾਰਾਜ ਮੈਨੂੰ ਸ਼ੁਭ ਗੁਣਾਂ ਦੀ ਦਾਤ ਬਖਸ਼ਿਸ਼ ਕਰੋ। ਜਿਵੇਂ ਜਿਵੇਂ ਬਹੁਤੇ ਨੇ ਤਾਂ ਇੱਕ ਇੱਕ ਔਗੁਣ ਵੀ ਜੇ ਕਿਤੇ ਆ ਕਰਕੇ ਛੱਡ ਦੇਵੇ ਨਾ, ਜੇ ਕ੍ਰੋਧ ਨੂੰ ਛੱਡ ਦੇਵੇ ਤੇ ਮਹਾਰਾਜ ਸ਼ਾਂਤੀ ਦੀ ਦਾਤ ਬਖਸ਼ਿਸ਼ ਕਰ ਦਿੰਦੇ ਹੈ। ਔਰ ਇਸ ਪ੍ਰਕਾਰ ਮੋਹ ਛੱਡ ਦੇਵੇ ਤੇ ਵਿਵੇਕ ਦੀ ਦਾਤ ਬਖਸ਼ਿਸ਼ ਕਰ ਦਿੰਦੇ ਨੇ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਹਨ, ਉਹ ਇੱਕ ਇੱਕ ਕਰਕੇ ਔਗੁਣਾਂ ਨੂੰ ਛੱਡ ਦੇਵੇ ਤੇ ਗਰੀਬ ਨਵਾਜ ਸਤਿਗੁਰੂ ਜੀ ਤੋਂ ਸ਼ੁਭ ਗੁਣਾਂ ਦੀ ਦਾਤ ਪ੍ਰਾਪਤ ਕਰ ਲਵੇ। ਇਸ ਕਰਕੇ ਔਗੁਣਾਂ ਨੂੰ ਛੱਡਣਾ ਤੇ ਸ਼ੁਭ ਗੁਣਾਂ ਨੂੰ ਧਾਰਨ ਕਰਨਾ। ਸਾਝ ਕੀਜੈ ਗੁਣ ਹਕੇਰੀ, ਛੋੜ ਅਵਗੁਣ ਚੱਲੀਐ। ਹੇ ਜੀਵ, ਇਉ ਸ਼ੁਭ ਗੁਣ ਤੇਰੇ ਸਾਥੀ ਹੈ, ਤੇਰੇ ਨਾਲ ਨਿਭਣ ਵਾਲੇ ਨੇ, ਭਰਾਵਾਂ ਦੀ ਤਰ੍ਹਾਂ, ਸਖੀਆਂ ਦੀ ਤਰ੍ਹਾਂ। ਇਹਨਾਂ ਨੂੰ ਜੀਵਨ ਵਿੱਚ ਧਾਰਨ ਕਰ। ਆਪੈ ਆਪ ਪਛਾਣੈ, ਤਾਂ ਹੀ ਆਪਣੇ ਸਵੈ ਸਰੂਪ ਦੀ ਤੂੰ ਪਹਿਚਾਣ ਕਰ ਸਕੇਗਾ। ਜਿਨ੍ਹਾਂ ਨੇ ਗੁਣ ਸੰਗ੍ਰਹਿ ਅਵਗੁਣ ਵਿਕਣਹਿ, ਇਵੇਂ ਜੀਵਨ ਦੇ ਵਿੱਚ ਧਾਰਨ ਕਰ ਲਿਆ ਨਾ ਕਿ ਅਸੀਂ ਔਗੁਣਾਂ ਦਾ ਤਿਆਗ ਕਰਨਾ ਤੇ ਸ਼ੁਭ ਗੁਣਾਂ ਨੂੰ ਧਾਰਨ ਕਰਨਾ। ਮਹਾਰਾਜ ਕਹਿੰਦੇ ਅਸਲ ਦੇ ਵਿੱਚ ਉਹਨਾਂ ਗੁਰਮੁਖਾਂ ਨੇ ਹੀ ਆਪਣੇ ਸਰੂਪ ਦੀ ਪਹਿਚਾਣ ਕੀਤੀ ਹੈ। ਨਹੀਂ ਤਾਂ ਮਨੁੱਖ ਜ਼ਿੰਦਗੀ ਭਰ ਦੂਜਿਆਂ ਬਾਬਤ ਹੀ ਸੋਚਦਾ ਰਹਿੰਦਾ ਕਿ ਮੈਂ ਤੈਨੂੰ ਚੰਗੀ ਤਰ੍ਹਾਂ ਜਾਣਦਾ ਜਿੱਦਾਂ ਦਾ ਤੂੰ ਹੈਗਾ, ਪਰ ਆਪਣੇ ਆਪ ਦਾ ਨਹੀਂ ਕੁਝ ਪਤਾ ਹੁੰਦਾ। ਇਦਾਂ ਹੀ ਹੈ ਨਾ ਜੀਵਨ ਦੇ ਅੰਦਰ ਸਾਧ ਸੰਗਤ ਜੀ, ਇਵੇਂ ਬੋਲਦੇ ਆ ਨਾ ਕਿ ਮੈਂ ਫਲਾਣੇ ਬੰਦੇ ਨੂੰ ਚੰਗੀ ਤਰ੍ਹਾਂ ਜਾਣਦਾ, ਪਰ ਆਪਣੇ ਬਾਬਤ ਨਹੀਂ ਕੋਈ ਪਤਾ ਹੁੰਦਾ ਕਿ ਫਲਾਣੇ ਦੇਸ਼ ਦੇ ਵਿੱਚ ਜਾਂ ਹੋਰ ਕਿਸੇ ਥਾਂ ਦੇ ਵਿੱਚ ਇਦਾਂ ਦੇ ਲੋਕ ਵੱਸਦੇ ਆ। ਬੜਾ ਕੁਝ ਮਨੁੱਖ ਖੋਜਾਂ ਕਰਦਾ, ਵਿਚਾਰਾਂ ਕਰਦਾ ਰਹਿੰਦਾ, ਪਰ ਇੱਕ ਆਪਣੇ ਅੰਦਰ ਦੇ ਵਿਚਾਰ ਨਹੀਂ ਕਰਦਾ ਕਿ ਮੈਂ ਕੀ ਹਾਂ। ਅਸਲ ਦੇ ਵਿੱਚ ਆਪਣੀ ਖੋਜ ਨਹੀਂ ਕਰਦਾ। ਤੋ ਇਸ ਕਰਕੇ ਮਹਾਰਾਜ ਕਹਿੰਦੇ ਦਾ ਕਾਰਨ ਕੀ ਹੈ? ਔਗਣ। ਔਗੁਣਾਂ ਨੂੰ ਧਾਰਨ ਕੀਤਾ ਹੋਇਆ ਹੈ। ਜੇ ਔਗੁਣਾਂ ਨੂੰ ਛੱਡ ਕੇ ਸ਼ੁਭ ਗੁਣਾਂ ਨੂੰ ਧਾਰਨ ਕਰ ਲਵੇ, ਫਿਰ ਦੂਜਿਆਂ ਦੀ ਥਾਂ ਤੇ ਆਪਣੇ ਅੰਦਰ ਖੋਜ ਕਰ ਦੱਸ ਕੇ ਜੀਵ ਤੂੰ ਹੇ ਮਨਾ ਤੂੰ ਹੈ ਕੀ ਹੈ, ਕਿਸ ਲਈ ਸੰਸਾਰ ਵਿੱਚ ਆਇਆ, ਕੀ ਕਰ ਰਿਹਾ ਤੇ ਤੈਨੂੰ ਕਰਨਾ ਕੀ ਚਾਹੀਦਾ। ਫਿਰ ਦੂਜਿਆਂ ਦੇ ਬਾਬਤ ਸੋਚਣਾ, ਦੂਜਿਆਂ ਦੀ ਖੋਜ ਕਰਨੀ, ਉਹਨਾਂ ਤੇ ਰਿਸਰਚ ਕਰਦੇ ਰਹਿਣਾ, ਉਹ ਸਭ ਕੁਝ ਛੱਡ ਦਿੰਦਾ। ਫਿਰ ਸਾਧ ਸੰਗਤ ਜੀ ਆਪਣੇ ਅੰਦਰ ਦੀ ਖੋਜ ਕਰਦਾ ਹੈ।
ਤੋ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਆਪੈ ਆਪ ਪਛਾਣੈ। ਗੁਰਸਿੱਖੋ, ਉਹਨਾਂ ਨੇ ਆਪਣੇ ਸਰੂਪ ਦੀ ਸਵੈ ਸਰੂਪ ਦੀ ਪਹਿਚਾਣ ਕਰ ਲਈ ਹੈ, ਜਿਨ੍ਹਾਂ ਨੇ ਔਗੁਣਾਂ ਨੂੰ ਛੱਡ ਕੇ ਸ਼ੁਭ ਗੁਣਾਂ ਨੂੰ ਧਾਰਨ ਕੀਤਾ ਹੈ। ਗੁਰਮਤਿ ਪਾਈ ਵੱਡੀ ਵਡਿਆਈ, ਜਿਨ੍ਹਾਂ ਨੇ ਜੀਵਨ ਅੰਦਰ ਮਨ ਮੱਤਾਂ ਛੱਡ ਕੇ ਗੁਰਮਤਿ ਨੂੰ ਧਾਰਨ ਕੀਤਾ ਹੈ, ਪੂਰੇ ਸਤਿਗੁਰੂ ਜੀ ਤੋਂ ਗੁਰਮਤਿ ਦੀ ਪ੍ਰਾਪਤੀ ਕਰ ਲਈ ਹੈ, ਉਹਨਾਂ ਨੂੰ ਵੱਡੀ ਵਡਿਆਈ ਮਿਲੀ ਹੈ। ਉਹ ਕਿਹੜੀ ਹੈ? ਸਤ ਸੰਗਤ ਜੀ, ਪਰਮੇਸ਼ਰ ਦਾ ਨਾਮ ਜਪਣ ਦੀ, ਵਾਹਿਗੁਰੂ ਜੀ ਦੇ ਗੁਣ ਗਾਉਣ ਦੀ ਸਭ ਤੋਂ ਵੱਡੀ ਇਹ ਵਡਿਆਈ ਹੈ। ਜੀਵਨ ਦੇ ਅੰਦਰ ਵਾਹਿਗੁਰੂ ਜੀ ਦਾ ਜਸ ਉਚਾਰਨ ਕਰਨ ਦਾ ਸਭ ਤੋਂ ਵੱਡੀ ਤੇ ਪਰਮ ਵਡਿਆਈ ਹੈ। ਕਿਉਂਕਿ ਜਿਹੜੀਆਂ ਦੁਨੀਆ ਦੀਆਂ ਵਡਿਆਈਆਂ ਨੇ ਨਾ, ਸਾਧ ਸੰਗਤ ਜੀ, ਬਹੁਤਾ ਸਮਾਂ ਨਹੀਂ ਰਹਿੰਦੀਆਂ, ਪਰ ਪਰਮੇਸ਼ਰ ਦੇ ਨਾਮ ਦੀ ਵਡਿਆਈ ਸਦੀਵ ਕਾਇਮ ਰਹਿਣ ਵਾਲੀ ਹੈ। ਜੋ ਜੀਵ ਨੂੰ ਅਕਾਲ ਪੁਰਖ ਵਾਹਿਗੁਰੂ ਜੀ ਦਾ ਜਸ ਗਾ ਕੇ, ਨਾਮ ਜਪ ਕਰਕੇ, ਸੇਵਾ ਸਿਮਰਨ ਕਰਕੇ ਜੀਵਨ ਦੇ ਅੰਦਰ ਵਡਿਆਈ ਮਿਲਦੀ ਹੈ ਨਾ, ਉਹ ਸਾਧ ਸੰਗਤ ਜੀ ਕਦੇ ਮਿਟਦੀ ਨਹੀਂ ਹੈ, ਕਦੇ ਅਭਾਵ ਨਹੀਂ ਹੁੰਦੇ। ਪਰ ਜਿਹੜੀ ਸੰਸਾਰ ਦੇ ਵੱਲੋਂ ਮਿਲੀ ਹੋਈ ਵਡਿਆਈ, ਇਹ 4 ਕੁ ਦਿਨ ਲੋਕ ਯਾਦ ਕਰਦੇ, ਫਿਰ ਨਹੀਂ ਕੋਈ ਚੇਤੇ ਕਰਦਾ, ਫਿਰ ਨਹੀਂ ਕੋਈ ਵੀ ਯਾਦ ਕਰਦਾ। ਤੋ ਇਸ ਕਰਕੇ ਮਹਾਰਾਜ ਕਹਿੰਦੇ ਉਹਨਾਂ ਗੁਰਮੁਖਾਂ ਨੂੰ ਵੱਡੀ ਵਡਿਆਈ ਮਿਲ ਗਈ ਜਿਨ੍ਹਾਂ ਨੇ ਗੁਰਮਤਿ ਨੂੰ ਧਾਰਨ ਕੀਤਾ। ਅਕਾਲ ਪੁਰਖ ਵਾਹਿਗੁਰੂ ਨੇ ਐਸੀ ਕਿਰਪਾ ਕੀਤੀ ਹੈ, ਆਪਣਾ ਜਸ ਗਾਉਣ ਦੀ, ਨਾਮ ਜਪਣ ਦੀ ਵੱਡੀ ਵਡਿਆਈ ਬਖਸ਼ਿਸ਼ ਕੀਤੀ ਹੈ। ਸੱਚੈ ਸ਼ਬਦ ਰਸ ਪੀਜੈ, ਉਹ ਉਹਨਾਂ ਗੁਰਮੁਖਾਂ ਨੇ ਸੱਚੇ ਸ਼ਬਦ ਦੁਆਰਾ, ਮਹਾਰਾਜ ਸਾਹਿਬ ਜੀ ਦੇ ਉਪਦੇਸ਼ ਦੁਆਰਾ ਵਾਹਿਗੁਰੂ ਦੇ ਨਾਮ ਰਸ ਨੂੰ ਪੀਤਾ ਹੈ। ਨਾਨਕ ਹਰਿ ਕੀ ਭਗਤ ਨਿਰਾਲੀ। ਗਰੀਬ ਨਵਾਜ ਧੰਨ ਸਤਿਗੁਰੂ ਸ੍ਰੀ ਗੁਰੂ ਅਮਰਦਾਸ ਸਾਹਿਬ ਪਾਤਸ਼ਾਹ ਜੀ ਉਚਾਰਨ ਕਰ ਰਹੇ ਨੇ, हे ਗੁਰਸਿੱਖੋ, ਪ੍ਰਮਾਤਮਾ ਦੀ ਭਗਤੀ ਨਿਰਾਲੀ ਹੈ। ਬਹੁਤ ਮਹਾਰਾਜ ਕਹਿੰਦੇ ਨਿਰਾਲੀ ਹੈ ਸੰਸਾਰ ਦੇ ਸਾਧਨਾ ਦੇ ਨਾਲੋਂ। ਮਨੁੱਖ ਹੋਰ ਜਿੰਨੇ ਮਰਜ਼ੀ ਸਾਧਨ ਕਰਕੇ ਦੇਖ ਲਵੇ, ਪਰ ਜੋ ਰਹੱਸ, ਜੋ ਆਨੰਦ, ਜੋ ਚਿੱਤ ਦੀ ਇਕਾਗਰਤਾ ਪ੍ਰਮਾਤਮਾ ਦੀ ਭਗਤੀ ਕਰਕੇ ਹੈ, ਹੋਰ ਕਿਸੇ ਵੀ ਸਾਧਨ ਕਰਕੇ ਨਹੀਂ ਮਿਲਦੀ, ਭਾਵੇਂ ਜ਼ਿੰਦਗੀ ਦਾ ਵੱਡਾ ਪੱਖ ਵੀ ਲੰਘਾ ਦੇਵੇ। ਸਾਧ ਸੰਗਤ ਜੀ, ਹਰੀ ਲਾਲ ਤੇ ਕ੍ਰਿਸ਼ਨ ਲਾਲ, ਤਿਨਾਂ ਦੇ ਮਨ ਨੂੰ ਸ਼ਾਂਤੀ ਨਹੀਂ ਸੀ ਆਉਂਦੀ। ਸਾਰੇ ਉਹਨਾਂ ਨੇ ਪੁਸਤਕਾਲਿਆ ਦੇ ਵਿੱਚੋਂ ਗ੍ਰੰਥ ਪੜ੍ਹ ਲਏ ਸਨ। ਗਰੀਬ ਨਵਾਜ ਜਿਨ੍ਹਾਂ ਨੇ ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਸਾਹਿਬ ਜੀ ਦੇ ਚਰਨਾਂ ਵਿੱਚ ਆ ਕੇ ਬੇਨਤੀ ਕੀਤੀ ਸੀ, ਜੋ ਗੁਰੂ ਨਾਨਕ ਪਾਤਸ਼ਾਹ ਜੀ ਦੀ ਰਸਨਾ ਤੋਂ ਉਚਾਰਨ ਕੀਤਾ ਹੋਇਆ ਪਾਵਨ ਸ਼ਬਦ, ਪੜ ਪੁਸਤਕ ਸੰਧਿਆ ਬਾਦੰ, ਸਿਲ ਪੂਜ ਸਬਗਲ ਸਮਾਦੰ, ਮੁਖ ਝੂਠ ਵਿਭੂਖਨ ਸਾਰੰ, ਤ੍ਰੈਪਾਲ ਤਿਹਾਰ ਵਿਚਾਰੰ। ਇਹ ਸ਼ਬਦ ਜਦੋਂ ਪੜ੍ਹਿਆ ਨਾ, ਹਿਰਦਾ ਗਦ ਗਦ ਹੋ ਗਿਆ। ਇਹ ਸ਼ਬਦ ਨੂੰ ਬੜੇ ਪਿਆਰ ਦੇ ਨਾਲ ਦੋਵਾਂ ਭਰਾਵਾਂ ਨੇ ਪੜ੍ਹਿਆ। ਪੜ੍ਹਦਿਆਂ ਸਾਰੇ ਚਿੱਤ ਦੀ ਇਕਾਗਰਤਾ ਬਣ ਗਈ। ਐਸਾ ਆਨੰਦ ਮਿਲਿਆ ਕਿ ਜਿਹੜਾ ਜ਼ਿੰਦਗੀ ਦੇ, ਬਹੁਤਾ ਜ਼ਿੰਦਗੀ ਦਾ ਵੱਡਾ ਪੱਖ ਗੁਜ਼ਾਰਨ ਦੇ ਬਾਵਜੂਦ ਵੀ ਐਸਾ ਆਨੰਦ ਨਹੀਂ ਸੀ ਕਦੇ ਪ੍ਰਾਪਤ ਹੋਇਆ, ਜੋ ਮਹਾਰਾਜ ਜੀ ਦੀ ਬਾਣੀ ਦਾ ਸ਼ਬਦ ਪੜ੍ਹਨੇ ਕਰਕੇ ਮਿਲਿਆ। ਤੇ ਜਿਵੇਂ ਜਿਵੇਂ ਬਾਰ-ਬਾਰ ਪੜ੍ਹਦੇ ਆ, ਹੋਰ ਆਨੰਦ ਆਉਂਦਾ, ਫਿਰ ਬਾਰ-ਬਾਰ ਉਸੇ ਸ਼ਬਦ ਨੂੰ ਪੜ੍ਹਦੇ ਨੇ। ਫਿਰ ਉਹ ਹਰੀ ਲਾਲ ਕ੍ਰਿਸ਼ਨ ਲਾਲ ਜੀ ਨੇ ਸ੍ਰੀ ਅੰਮ੍ਰਿਤਸਰ ਸਾਹਿਬ ਪਹੁੰਚ ਕਰਕੇ ਉਹ ਸ਼ਬਦ ਮਹਾਰਾਜ ਸਾਹਿਬ ਜੀ ਨੇ ਆ ਕਰਕੇ ਦਿੱਤਾ ਕਿ ਮਹਾਰਾਜ ਸਾਡੇ ਪੁਰਖਿਆਂ ਨੂੰ ਉਪਦੇਸ਼ ਦਿੱਤਾ ਸੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਨੇ, ਸਾਡਾ ਵੀ ਭਲਾ ਕਰੋ ਮਹਾਰਾਜ, ਸਾਨੂੰ ਵੀ ਉਪਦੇਸ਼ ਦੇਵੋ, ਸਾਡਾ ਭਲਾ ਹੋ ਜਾਵੇ। ਤੇ ਸਤਿਗੁਰੂ ਜੀ ਨੇ 67 ਸ਼ਲੋਕਾਂ ਵਾਲੀ ਸਹਿਸਕ੍ਰਿਤੀ ਉਚਾਰਨ ਕੀਤੀ ਸੀ ਉਸ ਸਮੇਂ, ਜਦੋਂ ਹਰੀ ਲਾਲ ਤੇ ਕ੍ਰਿਸ਼ਨ ਲਾਲ ਨੇ ਆ ਕਰਕੇ ਬੇਨਤੀ ਕੀਤੀ ਸੀ, ਕਤੰਚ ਮਾਤਾ ਕਤੰਚ ਪਿਤਾ, ਇਹ ਜਿਹੜੀ ਪ੍ਰਾਰੰਭਤਾ ਹੁੰਦੀ ਹੈ, ਇਹ 67 ਸ਼ਲੋਕ ਉਚਾਰਨ ਕੀਤੇ ਸਨ। ਤੇ ਸਾਧ ਸੰਗਤ ਜੀ, ਜੋ ਪਰਮੇਸ਼ਰ ਦੀ ਭਗਤੀ ਦੇ ਵਿੱਚ ਆਨੰਦ ਹੈ, ਹੋਰ ਕਿਸੇ ਸਾਧਨ ਦੇ ਵਿੱਚ ਨਹੀਂ ਹੈ, ਕਿਉਂਕਿ ਸੰਸਾਰ ਦੇ ਸਾਧਨਾਂ ਦੇ ਨਾਲੋਂ ਨਿਰਾਲੀ ਹੈ, ਵੱਖਰੀ ਹੈ। ਤੇ ਜਿਹੜਾ ਜੀਵ ਇਸ ਭਗਤੀ ਨੂੰ ਜੀਵਨ ਦੇ ਵਿੱਚ ਧਾਰਨ ਕਰ ਲੈਂਦਾ ਹੈ, ਸਾਧ ਸੰਗਤ ਜੀ, ਉਹ ਵੀ ਸੰਸਾਰ ਤੋਂ ਨਿਰਾਲਾ ਹੀ ਹੋ ਜਾਂਦਾ ਹੈ। ਉਹ ਸੰਸਾਰ ਦੇ ਨਾਲੋਂ ਟੁੱਟ ਕਰਕੇ ਪਰਮਾਤਮਾ ਦੇ ਨਾਲ ਹੀ ਹਰ ਸਮੇਂ ਜੁੜਿਆ ਰਹਿੰਦਾ ਹੈ। ਜਿਵੇਂ ਭਗਤੀ ਵੱਖਰੀ ਹੈ ਨਾ, ਬੜੀ ਨਿਰਾਲੀ ਹੈ, ਇਹ ਵੀ ਉਹਨਾਂ ਭਗਤਾਂ ਦਾ ਜੀਵਨ ਵੀ ਬੜਾ ਨਿਰਾਲਾ, ਜਿਨ੍ਹਾਂ ਦੀ ਪਵਿੱਤਰ ਗੁਰਬਾਣੀ ਮਹਾਰਾਜ ਸਾਹਿਬ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਦਰਜ ਕੀਤੀ ਹੈ। ਭਾਵੇਂ ਸਮੇਂ ਦੇ ਲੋਕਾਂ ਨੇ ਦੁਰਕਾਰਿਆ, ਥੁੱਕ ਕਰਕੇ ਨੇੜਿਓਂ ਲੰਘਦੇ ਰਹੇ ਕਿ ਨੀਵੀਂ ਜਾਤ ਵਾਲੇ ਸ਼ੂਦਰ ਨੇ, ਪਰ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਜਦੋਂ ਆਏ ਹਨ ਪਰਮੇਸ਼ਰ ਦੇ ਪਿਆਰੇ ਭਗਤ, ਸਤਿਗੁਰੂ ਜੀ ਨੇ ਉਹਨਾਂ ਦੀ ਪਵਿੱਤਰ ਗੁਰਬਾਣੀ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਦਰਜ ਕੀਤਾ ਹੈ। ਜਿੱਥੇ ਸਤਿਗੁਰੂ ਜੀ ਦੇ ਚਰਨਾਂ ਤੇ ਨਮਸਕਾਰ ਹੁੰਦੀ ਹੈ,
ਉੱਥੇ ਭਗਤ ਜਨਾਂ ਦੇ ਚਰਨਾਂ ਤੇ ਉਹਨਾਂ ਦੀ ਪਵਿੱਤਰ ਉਚਾਰਨ ਕੀਤੀ ਹੋਈ ਬਾਣੀ ਤੇ ਵੀ ਅਸੀਂ ਆਪਣਾ ਸੀਸ ਝੁਕਾਉਂਦੇ ਹਾਂ। ਸਾਧ ਸੰਗਤ ਜੀ, ਜੀਵਨ ਬੜਾ ਮਹਾਰਾਜ ਕਹਿੰਦੇ ਨਿਰਾਲਾ ਬਣਾ ਦਿੰਦੀ ਜੋ ਇਸ ਬਾਣੀ ਨੂੰ ਧਾਰਨ ਕਰ ਲੈਂਦਾ, ਕਿਉਂਕਿ ਜਿਹੜੀ ਸੰਸਾਰ ਦੀ ਮਰਜ਼ਾਦਾ ਹੈ ਉਹ ਬਹੁਤ ਵੱਖਰੀ ਹੈ। ਗੁਰਮੁਖ ਪਿਆਰੇ, ਪਰਮੇਸ਼ਰ ਦੇ ਪਿਆਰੇ ਜਿਹੜੇ ਭਗਤੇ ਆ, ਮਹਾਰਾਜ ਧੰਨ ਗੁਰੂ ਅਮਰਦਾਸ ਸਾਹਿਬ ਪਾਤਸ਼ਾਹ ਜੀ ਉਚਾਰਨ ਕਰ ਰਹੇ ਨੇ, ਨਾਨਕ ਹਰ ਕੀ ਭਗਤ ਨਿਰਾਲੀ, ਹੇ ਜੀਵ ਪ੍ਰਮੇਸ਼ਰ ਦੀ ਭਗਤੀ ਜਿਹੜੀ ਬਹੁਤ ਨਿਰਾਲੀ ਹੈ। ਗੁਰਮੁਖ ਵਿਰਲਾ ਕੀਜੈ, ਪਰ ਕਿਹਨਾਂ ਨੇ ਇਸ ਭਗਤੀ ਨੂੰ ਧਾਰਨ ਕੀਤਾ ਹੈ? ਕੋਈ ਵਿਰਲੇ ਹਨ ਜਿਨ੍ਹਾਂ ਨੇ ਗੁਰਮੁਖਤਾਈ ਨੂੰ ਜੀਵਨ ਵਿੱਚ ਧਾਰਨ ਕੀਤਾ ਹੈ। ਵਿਰਲੇ ਵਿਰਲੇ ਗੁਰਮੁਖ ਪਿਆਰੇ ਹੈ ਜਿਨ੍ਹਾਂ ਨੇ ਪ੍ਰੇਮਾ ਭਗਤੀ ਨੂੰ ਜੀਵਨ ਦੇ ਵਿੱਚ ਧਾਰਨ ਕੀਤਾ ਹੈ। ਹੋਰ ਸਾਧਨ ਤਾਂ ਹਰ ਕੋਈ ਕਹੀ ਜਾਂਦਾ, ਦਾਵਾ ਕਰੀ ਜਾਂਦਾ ਹੈ, ਪਰ ਸਾਧ ਸੰਗਤ ਜੀ ਭਗਤੀ ਕਰਨੀ ਵੀ ਬੜੀ ਕਠਿਨ ਹੈ। ਤਾਂ ਹੀ ਸਤਿਗੁਰੂ ਜੀ ਨੇ ਆਨੰਦ ਸਾਹਿਬ ਪਾਵਨ ਬਾਣੀ ਵਿੱਚ ਸ਼ਬਦ ਉਚਾਰਨ ਕੀਤੇ ਹੈ, ਭਗਤਾਂ ਕੀ ਚਾਲ ਨਿਰਾਲੀ। ਮਹਾਰਾਜ ਕਹਿੰਦੇ ਭਗਤਾਂ ਦੀ ਜਿਹੜੀ ਚਾਲ ਹੈ ਨਾ, ਬੜੀ ਵੱਖਰੀ ਹੈ ਸੰਸਾਰ ਦੇ ਨਾਲ। ਭਗਤਾਂ ਕੀ ਚਾਲ ਨਿਰਾਲੀ, ਚਾਲਣਾ ਨਿਰਾਲੀ, ਭਗਤਾ ਹਕੇਰੀ ਬਿਖਮ ਮਾਰਗ ਚੱਲਣਾ। ਕਿਉਂ ਵੱਖਰੀ ਚਾਲ ਹੈ ਸੰਸਾਰ ਦੇ ਨਾਲੋਂ? ਕਿਉਂਕਿ ਇਸ ਪ੍ਰੇਮਾ ਭਗਤੀ ਦੇ ਮਾਰਗ ਤੇ ਚੱਲਣਾ ਕੋਈ ਸੌਖੀ ਗੱਲ ਨਹੀਂ ਹੈ, ਬੜਾ ਬਿਖਮ ਹੈ, ਬੜਾ ਔਖਾ ਹੈ। ਮਹਾਰਾਜ ਕਿਵੇਂ ਔਖਾ ਹੈ? ਸਤਿਗੁਰੂ ਜੀ ਕਹਿੰਦੇ ਇੱਥੇ ਬਹੁਤਾ ਬੋਲਣਾ ਛੱਡਣਾ ਪੈਂਦਾ ਹੈ। ਲੱਭ ਦਾ, ਲੋਭ ਦਾ, ਹੰਕਾਰ ਦਾ, ਮੋਹ ਦਾ, ਇਹ ਸਭ ਤਿਆਗ ਕਰਨਾ ਪੈਂਦਾ ਹੈ। ਤਾਂ ਮਹਾਰਾਜ ਕਹਿੰਦੇ ਇਸ ਪ੍ਰੇਮਾ ਭਗਤੀ ਦੇ ਮਾਰਗ ਤੇ ਚੱਲਣਾ ਕਠਿਨ ਹੈ। ਚਾਲਣਾ ਨਿਰਾਲੀ, ਭਗਤਾ ਕੇਰੀ ਬਿਖਮ ਮਾਰਗ ਚੱਲਣਾ। ਲੱਭ ਲੋਭ ਅਹੰਕਾਰ ਤਜ ਤ੍ਰਿਸ਼ਨਾ, ਬਹੁਤ ਨਾਹੀ ਬੋਲਣਾ। ਖੰਨੇਹੁ ਤਿੱਖੀ ਵਾਲਹੁ ਨਿੱਕੀ, ਏਤ ਮਾਰਗ ਜਾਣਾ। ਮਹਾਰਾਜ ਕਹਿੰਦੇ ਜਿਨ੍ਹਾਂ ਨੇ ਇਸ ਮਾਰਗ ਤੇ ਚੱਲਣਾ ਕੀਤਾ ਹੈ ਨਾ, ਉਹ ਕੋਈ ਵਿਰਲੇ ਹੀ ਗੁਰਮੁਖ ਪਿਆਰੇ, ਕਿਉਂਕਿ ਖੰਡੇ ਦੀ ਧਾਰ ਦੇ ਨਾਲੋਂ ਤਿੱਖੀ ਹੈ, ਵਾਲ ਤੋਂ ਵੀ ਬਰੀਕ ਹੈ। ਇਹਦੇ ਤੇ ਖੜਨਾ ਕੋਈ ਸੌਖਾ ਨਹੀਂ ਹੈ। ਜਿਨ੍ਹਾਂ ਤੇ ਵਾਹਿਗੁਰੂ ਨੇ ਕਿਰਪਾ ਕੀਤੀ ਹੈ, ਉਹਨਾਂ ਨੇ ਗੁਰਮੁਖਾਂ ਨੇ ਇਸ ਭਗਤੀ ਨੂੰ ਧਾਰਨ ਕੀਤਾ, ਉਹ ਫਿਰ ਸੰਸਾਰ ਦੇ ਨਾਲ ਨਿਰਾਲੇ ਹੋ ਗਏ ਨੇ। ਭਗਤ ਨਾਮਦੇਵ ਜੀ, ਸਾਧ ਸੰਗਤ ਜੀ, ਤੇ ਇਹਨਾਂ ਦੀ ਜੀਵਨ ਗਾਥਾ ਹੈ। ਜਿਹੜਾ ਸਲੇਮ ਸ਼ਾਹ ਬਾਦਸ਼ਾਹ ਸੀਗਾ, ਉਹ ਕਹਿੰਦਾ ਕਿ ਤੂੰ ਰਾਮ ਕਹਿਣ ਛੱਡ ਕੇ ਖੁਦਾ ਆਖਿਆ ਕਰ। ਤੇ ਭਗਤ ਨਾਮਦੇਵ ਜੀ ਕਹਿੰਦੇ ਨਹੀਂ, ਮੈਂ ਰਾਮ ਪਰਮੇਸ਼ਰ ਦਾ ਨਾਮ ਜਪਦਾ, ਇਹੋ ਹੀ ਜਪਾਂਗਾ। ਤੇ ਸਾਧ ਸੰਗਤ ਜੀ, ਜਿਹੜੇ ਕੋਈ ਈਰ ਖਾਲੂ ਲਾਗੇ ਰਹਿਣ ਵਾਲੇ ਕੋਈ ਸਿਪਾਹੀ ਸਨ, ਕਾਜੀ ਆਦਿ ਕੋ, ਤਾਂ ਪਹਿਲਾਂ ਬੜੇ ਤੰਗ ਸੀਗੇ, ਕੋਈ ਨਾ ਕੋਈ ਬਹਾਨਾ ਲੱਭਦੇ ਰਹਿੰਦੇ ਸਨ ਕਿ ਬੜਾ ਪ੍ਰਤਾਪ ਹੈ ਭਗਤ ਨਾਮਦੇਵ ਦਾ, ਕੋਈ ਬਹਾਨਾ ਬਣਾਇਆ ਜਾਵੇ। ਮਰੇ ਹੋਏ ਗਊ ਜਿਉਂਦੀ ਕਰਨ ਦੇ ਵਾਸਤੇ ਉਹਦਾ ਬਹਾਨਾ ਬਣਾ ਲਿਆ ਕਿ ਜੇ ਤਾਂ ਇਹਨੂੰ ਜਿਉਂਦਾ ਕਰ ਦੇਵੇ ਤੇਰੀ ਜਾਨ ਬਖਸ਼ ਦਿੱਤੀ ਜਾਵੇਗੀ, ਜਾਂ ਫਿਰ ਰਾਮ ਕਹਿਣਾ ਛੱਡ ਕੇ ਖੁਦਾ ਖੁਦਾ ਜਪ ਲੈ। ਇਸ ਪ੍ਰਕਾਰ ਇਹ ਕੰਮ ਤੇ ਤੈਨੂੰ ਕਰਨਾ ਪਵੇਗਾ, ਸ਼ਕਤੀ ਵਿਖਾਉਣੀ ਪਵੇਗੀ। ਕਹਿੰਦੇ ਪ੍ਰਮਾਤਮਾ ਨੂੰ ਭਾਇਆ ਤਾਂ ਜਿਉਂਦੇ ਹੋਵੇਗੀ, ਮੈਂ ਕੌਣ ਹੁੰਦਾ ਜਿਉਂਦਾ ਕਰਨ ਵਾਲਾ? ਰੱਬ ਦੇ ਪਿਆਰੇ ਅਜਰ ਸ਼ਕਤੀ ਇਹਨੂੰ ਜਰ ਕਰਕੇ ਰੱਖਦੇ ਐ। ਤੋ ਭਾਵੇਂ ਪਰਮੇਸ਼ਰ ਨੇ ਉਹ ਭਗਤ ਸਾਧ ਸੰਗਤ ਜੀ ਲੱਜਿਆ ਰੱਖਣ ਦੇ ਵਾਸਤੇ ਜਿਉਂਦਿਆਂ ਵੀ ਕਰ ਦਿੱਤਾ, ਤੇ ਫਿਰ ਇੱਕ ਵਾਰ ਨਹੀਂ ਕਿੰਨੇ ਬਾਰ ਯਤਨ ਕੀਤੇ ਐ। ਭਗਤ ਨਾਮਦੇਵ ਜੀ ਦੇ ਨਾਲ ਈਰਖਾਲੂਆਂ ਨੇ ਈਰਖਾ ਕਰਦਿਆਂ ਹੋਇਆ ਜਦੋਂ ਬੜਾ ਹੀ ਬਹੁਤਾ ਤੰਗ ਕੀਤਾ, ਤੇ ਇੱਕ ਦਿਨ ਭਗਤ ਨਾਮਦੇਵ ਜੀ ਦੀ ਮਾਂ ਵੀ ਕਹਿਣ ਲੱਗੇ ਐ, ਕਹਿੰਦੇ ਕਿ ਪੁੱਤਰ ਇਹਦੇ ਵਿੱਚ ਕੋਈ ਹਰਜ ਵੀ ਕੀ ਹੈ ਜੇ ਰਾਮ ਕਹਿਣਾ ਛੱਡ ਕੇ ਖੁਦਾ ਆਖਣਾ ਸ਼ੁਰੂ ਕਰ ਦੇਵੇ ਤਾਂ? ਕਿ ਕੀ ਕਾਰਨ ਹੈ, ਤੂੰ ਖੁਦਾ ਆਖ ਲਿਆ ਕਰ, ਉਹਦੇ ਵਿੱਚ ਕਿਹੜੀ ਵੱਡੀ ਗੱਲ ਹੈ? ਤੇ ਸਾਧ ਸੰਗਤ ਜੀ, ਜਿਵੇਂ ਭਗਤੀ ਨਿਰਾਲੀ ਹੈ ਨਾ, ਭਗਤ ਵੀ ਫਿਰ ਨਿਰਾਲੇ ਹੋ ਜਾਂਦੇ ਸੰਸਾਰ ਤੋਂ। ਕਹਿਣ ਲੱਗੇ ਮਾਂ ਨਾ ਹੋ ਤੇਰਾ ਪੁੰਗੜਾ, ਨਾ ਤੂੰ ਮੇਰੀ ਮਾਏ, ਪਿੰਡ ਪੜੈ ਤਾਂ ਹਰ ਗੁਣ ਗਾਏ। ਜੇ ਤੂੰ ਮੈਨੂੰ ਭਗਤੀ ਕਰਨ ਤੋਂ ਹਟਾਉਂਦੀ ਹੈ ਨਾ ਮਾਂ, ਮੈਂ ਤੇਰਾ ਪੁੱਤ ਨਹੀਂ ਤੇ ਤੂੰ ਮੇਰੀ ਮਾਂ ਨਹੀਂ, ਕੋਈ ਪਰਵਾਹ ਨਹੀਂ। ਜੇ ਮੈਨੂੰ ਭਗਤੀ ਕਰਨੀ ਤੋਂ ਹਟਾਉਂਦੀ ਆ ਤਾਂ ਪਰਮੇਸ਼ਰ ਦੇ ਚਰਨਾਂ ਦੇ ਨਾਲ ਮੇਰਾ ਪਿਆਰ ਲੱਗਾ। ਸਾਧ ਸੰਗਤ ਜੀ, ਕਿਸੇ ਦੀ ਪਰਵਾਹ ਨਹੀਂ, ਨਿਰਾਲੇ ਹੋ ਜਾਂਦੇ ਸੰਸਾਰ ਤੋਂ ਵਾਹਿਗੁਰੂ ਦੇ ਪਿਆਰੇ ਭਗਤ ਜਨ, ਕਿਉਂਕਿ ਪਰਮੇਸ਼ਰ ਦੀ ਭਗਤੀ ਨਿਰਾਲੀ ਹੈ, ਉਜਲ ਹੈ। ਉਹ ਗੁਰਮੁਖ ਵੀ ਉਜਲ ਜੀਵਨ ਵਾਲੇ, ਨਿਰਾਲੇ ਜੀਵਨ ਵਾਲੇ ਹੋ ਜਾਂਦੇ ਨੇ, ਜਿਹੜੇ ਆਪਣੇ ਜੀਵਨ ਦੇ ਅੰਦਰ ਵਾਹਿਗੁਰੂ ਦੀ ਭਗਤੀ ਨੂੰ ਧਾਰਨ ਕਰ ਲੈਂਦੇ ਨੇ। ਪਰ ਹਜੂਰ ਕਹਿੰਦੇ ਕੋਈ ਹੈ ਵਿਰਲੇ ਹੀ ਹੈ ਜਿਨ੍ਹਾਂ ਗੁਰਮੁਖਾਂ ਨੇ ਇਸ ਭਗਤੀ ਨੂੰ ਜੀਵਨ ਵਿੱਚ ਧਾਰਨ ਕੀਤਾ ਹੈ।
ਗੁਰਮੁਖ ਖੇਤੀ ਹਰ ਅੰਤਰ ਬੀਜੀਐ। ਸਤਿਗੁਰੂ ਅਮਰਦਾਸ ਸਾਹਿਬ ਮਹਾਰਾਜ ਉਪਦੇਸ਼ ਦੇ ਰਹੇ ਨੇ, ਹੇ ਪ੍ਰਾਣਾ ਧਾਰੇ ਜੀਵ, ਗੁਰਾਂ ਦੇ ਮੁਖ ਦੁਆਰਾ ਸਤਿਗੁਰਾਂ ਤੋਂ ਉਪਦੇਸ਼ ਲੈ ਕਰਕੇ ਜੀਵਨ ਦੇ ਅੰਦਰ ਪਰਮੇਸ਼ਰ ਦੇ ਨਾਮ ਦੀ ਖੇਤੀ ਬੀਜਣਾ ਕਰ। ਜਾਂ ਜੋ ਸਤਿਗੁਰੂ ਜੀ ਨੇ ਉਪਦੇਸ਼ ਰੂਪੀ ਬੀਜ ਦਿੱਤਾ, ਉਹਨੂੰ ਆਪਣੇ ਹਿਰਦੇ ਰੂਪ ਧਰਤੀ ਦੇ ਉੱਪਰ ਇਸ ਨੂੰ ਬੀਜਣਾ ਕਰ। ਮਹਾਰਾਜ ਸਾਹਿਬ ਜੀ ਦੇ ਉਪਦੇਸ਼ ਨੂੰ ਆਪਣੇ ਹਿਰਦੇ ਘਰ ਦੇ ਵਿੱਚ ਧਾਰਨ ਕਰ। ਹਰ ਲੀਜੈ ਸਰੀਰ ਜਮਾਏ RAM। ਜੋ ਹਿਰਦਾ ਰੂਪੀ ਤੇਰਾ ਸੂਖਸ਼ਮ ਸਰੀਰ ਹੈ ਨਾ, ਇਹਦੇ ਵਿੱਚ ਮਹਾਰਾਜ ਕਹਿੰਦੇ ਜਮਾ ਲੈ, ਇਹਨੂੰ ਉਗਾ ਲੈਣਾ ਕਰ। ਮਹਾਰਾਜ ਜੀ ਦੇ ਉਪਦੇਸ਼ ਨੂੰ ਆਪਣੇ ਜੀਵਨ ਦੇ ਵਿੱਚ ਧਾਰਨ ਕਰਕੇ, ਜਾਂ ਫਿਰ ਇਹ ਜਿਹੜਾ ਉਪਦੇਸ਼ ਪ੍ਰਾਪਤ ਹੋਇਆ, ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਹਨ, ਹਰ ਲੀਜੈ ਸਰੀਰ ਜਮਾਏ RAM। ਇਹ ਕਿਵੇਂ ਇਸ ਨੂੰ ਉਗਾਉਣਾ, ਜਿਹੜਾ ਉਪਦੇਸ਼ ਹਿਰਦੇ ਰੂਪ ਧਰਤੀ ਉੱਪਰ ਬੀਜਿਆ ਹੋਇਆ, ਸੂਖਸ਼ਮ ਸਰੀਰ ਦੇ ਅੰਦਰ ਬੀਜਿਆ, ਤੇ ਸਥੂਲ ਦੇ ਵਿੱਚ ਇਹਨੂੰ ਮਹਾਰਾਜ ਕਹਿੰਦੇ ਉਗਾਉਣਾ, ਇਹਨੂੰ ਪੈਦਾ ਕਰਨਾ ਹੈ। ਭਾਵ ਜੋ ਸਤਿਗੁਰੂ ਜੀ ਨੇ ਉਪਦੇਸ਼ ਦਿੱਤਾ ਹੈ, ਇਹਨਾਂ ਦਾ ਬੀਜ ਦਾ ਆਪਣੇ ਹਿਰਦੇ ਅੰਦਰ ਬੀਜਿਆ ਹੋਇਆ, ਉਸ ਉਪਦੇਸ਼ ਦੇ ਨਾਲ ਇਹਨਾਂ ਅੱਖਾਂ ਦੇ ਨਾਲ ਪਰਾਏ ਰੂਪ ਨੇ ਕਦੇ ਵੀ ਤੱਕਣੇ, ਜ਼ੁਬਾਨ ਤੋਂ ਪਰਾਈ ਨਿੰਦਿਆ ਨਹੀਂ ਕਰਨੀ, ਕੰਨਾਂ ਤੋਂ ਪਰਾਈ ਨਿੰਦਿਆ ਸੁਣਨੀ ਨਹੀਂ, ਹੱਥਾਂ ਦੇ ਨਾਲ ਚੋਰੀ ਨਹੀਂ ਕਰਨੀਆਂ, ਪੈਰਾਂ ਦੇ ਨਾਲ ਮਾੜੀ ਸੰਗਤ ਵਿੱਚ ਨਹੀਂ ਚੱਲ ਕਰਕੇ ਜਾਣਾ। ਇਹ ਸਾਧ ਸੰਗਤ ਜੀ ਸਰੀਰ ਦੇ ਵਿੱਚ ਜਮਾਉਣ ਦੀ ਤਰ੍ਹਾਂ ਹੈ, ਭਾਵ ਪੈਦਾ ਕਰਨ ਦੀ ਤਰ੍ਹਾਂ। ਜੇ ਸਾਧ ਸੰਗਤ ਜੀ ਉਪਦੇਸ਼ ਰੂਪੀ ਬੀਜ ਬੀਜਿਆ ਹੀ ਨਹੀਂ, ਤੇ ਫਿਰ ਉੱਥੇ ਬੀਜ ਬੀਜਣ ਤੋਂ ਬਿਨਾਂ ਤਾਂ ਪ੍ਰਤੱਖ ਵੀ ਪੈਲੀ ਵਿੱਚ ਕੁਝ ਉਗਦਾ ਨਹੀਂ ਹੈ, ਸਗੋਂ ਘਾਹ ਫੂਸ ਉਗ ਜਾਂਦਾ, ਨਦੀਨ ਆਦਿਕ ਆਪਣੇ ਆਪ ਹੀ ਉਗ ਜਾਂਦਾ। ਤੇ ਇਸੇ ਤਰ੍ਹਾਂ ਜੀ ਮਹਾਰਾਜ ਜੀ ਦਾ ਉਪਦੇਸ਼ ਰੂਪੀ ਬੀਜ ਨਾ ਬੀਜਿਆ, ਉੱਥੇ ਤਾਂ ਫਿਰ ਆਪਣੇ ਆਪ ਹੀ ਵਿਕਾਰ ਔਗੁਣਾ ਰੂਪੀ ਨਦੀਨ ਨੇ ਉਗਣਾ ਹੀ ਹੈ। ਜੇ ਸਤਿਗੁਰੂ ਜੀ ਦਾ ਉਪਦੇਸ਼ ਦਾ ਬੀਜ ਬੀਜ ਲਵੇ, ਫਿਰ ਸਾਧ ਸੰਗਤ ਜੀ ਉਹ ਬੀਜ ਪ੍ਰਗਟ ਹੋਣ ਦੀ ਤਰ੍ਹਾਂ, ਪੈਦਾ ਹੋਣ ਦੀ ਤਰ੍ਹਾਂ ਚੰਗੇ ਸੰਸਕਾਰ ਜੀਵਨ ਦੇ ਅੰਦਰ ਮਨੁੱਖ ਧਾਰਨ ਕਰ ਲੈਂਦਾ। ਪਰ ਬੀਜੇਗਾ ਤੇ ਤਾਂ ਹੀ ਉੱਗੇਗਾ ਨਾ। ਮਹਾਰਾਜ ਜੀ ਦਾ ਉਪਦੇਸ਼ ਤਾਂ ਸੁਣਨ ਤੋਂ ਵੀ ਵਿਸਲਾ ਹੁੰਦਾ ਹੈ ਕਿ ਜਾ ਰੱਬਾ ਝੂਠ ਹੀ ਹੋ ਜਾਵੇ, ਨਾ ਹੀ ਸੁਣਨਾ ਪਵੇ ਤਾਂ ਚੰਗੀ ਗੱਲ ਹੈ। ਮਹਾਰਾਜ ਸੱਚੇ ਪਾਤਸ਼ਾਹ ਜੀ ਸ੍ਰੀ ਗੁਰੂ ਅਮਰਦਾਸ ਸਾਹਿਬ ਮਹਾਰਾਜ ਆਖ ਰਹੇ ਨੇ, ਗੁਰਮੁਖ ਖੇਤੀ ਹਰ ਅੰਤਰ ਬੀਜੀਐ, ਹਰ ਲੀਜੈ ਸਰੀਰ ਜਮਾਏ RAM। ਹੇ ਪ੍ਰਾਣਾ ਧਾਰੇ ਜੀਵ, ਸਰੀਰ ਦੇ ਅੰਦਰ ਇਸ ਨੂੰ ਜਮਾਉਣਾ ਕਰ, ਪੈਦਾ ਕਰਨਾ ਕਰ, ਸ਼ੁਭ ਸੰਸਕਾਰਾਂ ਨੂੰ ਜੀਵਨ ਦੇ ਵਿੱਚ ਧਾਰਨ ਕਰ ਲੈਣਾ ਕਰ। ਆਪਣੇ ਘਰ ਅੰਦਰ ਰਸ ਪੁੰਚ ਤੂੰ। ਜੋ ਤੇਰੇ ਹਿਰਦੇ ਘਰ ਦੇ ਅੰਦਰ ਪਰਮੇਸ਼ਰ ਦਾ ਨਾਮ ਹੈ ਨਾ, ਉਸ ਵਾਹਿਗੁਰੂ ਦੇ ਨਾਮ ਰਸ ਨੂੰ ਭੁੰਚ ਲੈਣਾ ਕਰ, ਭਾਵ ਛਕ ਲੈਣਾ ਕਰ। ਲਾਹਾ ਲੈ ਪਰਥਾਏ RAM। ਹੇ ਪ੍ਰਾਣਾ ਧਾਰੇ ਜੀਵ, ਪਰਥਾਏ, ਪਰਥਾਏ ਕਹਿੰਦੇ ਨੇ ਪਰਲੋਕ ਨੂੰ। ਜਿਸ ਸੰਸਾਰ ਦੇ ਅੰਦਰ ਲੋਕ ਨੂੰ ਆਪਣਾ ਸਮਝੇ ਬੈਠਾ ਹੈ, ਅਸਲ ਦੇ ਵਿੱਚ ਮਹਾਰਾਜ ਕਹਿੰਦੇ ਪਰਾਇਆ। ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਘਰ ਪਹੁੰਚਣਾ, ਉਹ ਤੇਰਾ ਆਪਣਾ ਲੋਕ ਹੈ, ਆਪਣਾ ਘਰ ਹੈ। ਪਰ ਬੇਸਮਝ ਹੋਣੇ ਕਰਕੇ ਉਲਟਾ ਚੱਲਦਾ ਹੈ, ਨਾ ਪਤਾ ਹੋਣੇ ਕਰਕੇ। ਤੋ ਪਾਤਸ਼ਾਹ ਜੀ ਕਹਿੰਦੇ ਲਾਹਾ ਲੈ ਪਰਥਾਏ RAM। ਪਰਥਾਏ ਇਹ ਵੀ ਸ਼ਬਦ ਅਸੀਂ ਵਰਤਦੇ ਹਾਂ ਕਿ ਕਿਸੇ ਪਰਥਾਏ, ਕਿਸੇ ਕਾਰਨ ਕਰਕੇ, ਜੀਵਨ ਦੀ ਸਫਲਤਾ ਕਰਕੇ ਮਹਾਰਾਜ ਕਹਿੰਦੇ ਇਹਦਾ ਲਾਹਾ ਲੈ ਲੈ। ਜੇ ਹੋਰ ਹੀ ਰਸਾਂ ਨੂੰ ਭੁੰਚਦਾ ਰਿਹਾ, ਛਕਦਾ ਰਿਹਾ, ਉਹਨਾਂ ਕਰਕੇ ਤੇਰੀ ਤ੍ਰਿਪਤੀ ਨਹੀਂ ਹੋਣੀ ਮਨ ਦੀ। ਜੇ ਮਨ ਨਾ ਰੱਜਿਆ, ਮਨ ਦੇ ਅੰਦਰ ਤ੍ਰਿਸ਼ਨਾ ਦਾ ਉਗਣ ਨਾ ਗਿਆ, ਤੇ ਫਿਰ ਮਹਾਰਾਜ ਕਹਿੰਦੇ ਬੰਧਨਾਂ ਵਿੱਚ ਹੀ ਬੱਝਾ ਰਹੇਗਾ, ਬੰਧਨਾਂ ਤੋਂ ਆਜ਼ਾਦ ਵੀ ਕਦਾਚਿਤ ਨਹੀਂ ਹੋ ਸਕੇਗਾ। ਤੋ ਇਸ ਲਈ ਪਰਥਾਏ ਹਜੂਰ ਕਹਿੰਦੇ ਹਨ ਕਿ ਹੇ ਜੀਵਾ, ਜੋ ਵਾਹਿਗੁਰੂ ਦੇ ਨਾਮ ਰਸ ਨੂੰ ਭੁੰਚ ਕਰਕੇ ਅਕਾਲ ਪੁਰਖ ਵਾਹਿਗੁਰੂ ਜੀ ਦੀ ਪ੍ਰਾਪਤੀ ਦੇ ਲਈ ਮਹਾਰਾਜ ਕਹਿੰਦੇ ਲਾਹਾ ਜੀਵਨ ਦੇ ਵਿੱਚ ਲਾ ਲੈਣਾ ਕਰ। ਲਾਹਾ ਪਰਥਾਏ ਹਰ ਮਨ ਵਸਾਏ। ਜੋ ਜੀਵਨ ਦੀ ਸਫਲਤਾ ਦਾ ਲਾਹਾ ਲੈਣ ਦੇ ਲਈ ਪਰਮੇਸ਼ਰ ਦੇ ਨਾਮ ਨੂੰ, ਵਾਹਿਗੁਰੂ ਦੇ ਜਸ ਨੂੰ ਆਪਣੇ ਹਿਰਦੇ ਅੰਦਰ ਵਸਾਉਣਾ ਕਰ। ਧਨ ਖੇਤੀ ਵਾਪਾਰਾ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜਿਹੜਾ ਪਰਮੇਸ਼ਰ ਦਾ ਨਾਮ ਰੂਪੀ ਧਨ ਹੈ ਨਾ, ਇਹ ਫਿਰ ਸਾਧ ਸੰਗਤ ਜੀ ਲਾਹਾ ਮਿਲਦਾ ਜੀਵਨ ਦੇ ਅੰਦਰ। ਧਨ ਖੇਤੀ ਵਾਪਾਰਾ, ਜੇ ਵਾਹਿਗੁਰੂ ਦੇ ਨਾਮ ਰੂਪੀ ਖੇਤੀ ਦਾ ਸੰਸਾਰ ਦੇ ਅੰਦਰ ਵਪਾਰ ਕਰਨਾ ਕਰਦਾ, ਸਤਿਗੁਰਾਂ ਤੋਂ ਉਪਦੇਸ਼ ਰੂਪੀ ਬੀਜ ਬੀਜਿਆ, ਪਰਮੇਸ਼ਰ ਦਾ ਨਾਮ ਇਹਦੇ ਵਿੱਚੋਂ ਫਲ ਪ੍ਰਾਪਤ ਹੋਇਆ, ਨਾਮ ਜਪ ਕਰਕੇ ਫਿਰ ਹਿਰਦੇ ਅੰਦਰ ਹੋਰ ਵੀ ਜ਼ਿਆਦਾ ਫਲ ਮਿਲਿਆ, ਗਿਆਨ ਦਾ ਪ੍ਰਕਾਸ਼ ਦਾ ਪ੍ਰਾਪਤ ਫਲ ਮਿਲ ਜਾਣਾ ਕੀਤਾ,
ਤੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ, ਲਾਹਾ ਪ੍ਰਥਾਏ ਹਰ ਮਨ ਵਸਾਏ, ਤਨ ਖੇਤੀ ਵਪਾਰਾ। ਉਹਨਾਂ ਗੁਰਮੁਖਾਂ ਨੇ ਵਪਾਰ ਜੀਵਨ ਦੇ ਵਿੱਚ ਧਾਰਨ ਕਰ ਲਿਆ ਹੈ। ਹਰ ਨਾਮ ਧਿਆਏ ਮਨ ਵਸਾਏ। ਜਿਨ੍ਹਾਂ ਨੇ ਪਰਮੇਸ਼ਰ ਦਾ ਨਾਮ ਧਿਆਇਆ ਹੈ, ਉਹਨਾਂ ਨੇ ਆਪਣੇ ਹਿਰਦੇ ਅੰਦਰ ਨਾਮ ਵਸਾ ਲਿਆ ਹੈ। ਬੂਝੈ ਗੁਰ ਵਿਚਾਰਾ। ਔਰ ਗੁਰੂ ਸ਼ਬਦ ਦੀ ਵਿਚਾਰ ਦੁਆਰਾ ਤਿਨਾਂ ਨੇ ਪਰਮੇਸ਼ਰ ਦੇ ਸਰੂਪ ਨੂੰ ਬੁੱਝਿਆ ਹੈ। ਮਨਮੁਖ ਖੇਤੀ ਵਣਜ ਕਰ ਥਾਕੇ। ਮਹਾਰਾਜ ਕਹਿੰਦੇ, ਗੁਰਸਿੱਖੋ, ਮਨਮੁਖ ਜੀਵ ਵੀ ਭਾਵੇਂ ਖੇਤੀ ਕਰਦੇ ਐ, ਉਹ ਹੋਰ ਸਾਧਨਾ ਦੀ ਜਾਂ ਕਰਮ ਕਾਂਡਾਂ ਦੀ ਖੇਤੀ ਕਰਨ ਵਿੱਚ ਲੱਗੇ ਰਹਿੰਦੇ ਐ, ਪਰ ਪ੍ਰਾਪਤੀ ਤਾਂ ਨਹੀਂ ਨਾ ਕੁਝ ਵੀ ਹੋਈ। ਮਨਮੁਖ ਖੇਤੀ ਕਰ ਥਾਕੇ, ਉਹ ਥੱਕ ਹਾਰ ਗਏ ਐ, ਪਰ ਨਹੀਂ ਵਾਹਿਗੁਰੂ ਜੀ ਦੇ ਸਰੂਪ ਦੀ ਪ੍ਰਾਪਤੀ ਕਰ ਸਕੇ। ਨਹੀਂ ਉਹਨਾਂ ਨੂੰ ਬ੍ਰਹਮ ਗਿਆਨ ਦਾ ਪ੍ਰਕਾਸ਼ ਹੋਇਆ, ਨਹੀਂ ਉਹਨਾਂ ਨੂੰ ਜੀਵਨ ਦੇ ਅੰਦਰ ਕੁਝ ਪ੍ਰਾਪਤ ਹੋ ਸਕਿਆ। ਉਹ ਥੱਕ ਹਾਰ ਗਏ ਨੇ, ਬਹੁਤੇ ਯਤਨ ਕਰ ਕਰਕੇ, ਹੋਰ ਕਈ ਸਾਧਨਾ ਕਰ ਕਰਕੇ ਥੱਕ ਗਏ ਹਨ। ਤ੍ਰਿਸ਼ਨਾ ਭੁੱਖ ਨਾ ਜਾਏ। ਮਹਾਰਾਜ ਕਹਿੰਦੇ, ਪਰਮੇਸ਼ਰ ਦੇ ਭਜਨ ਤੋਂ ਬਿਨਾ, ਅਕਾਲ ਪੁਰਖ ਵਾਹਿਗੁਰੂ ਦੇ ਨਾਮ ਦੀ ਸਾਧਨਾ ਤੋਂ ਬਿਨਾ, ਉਹਨਾਂ ਦੀ ਤ੍ਰਿਸ਼ਨਾ ਦੀ ਭੁੱਖ ਨਹੀਂ ਕਦੇ ਵੀ ਜਾਂਦੀ। ਤੇ ਤ੍ਰਿਸ਼ਨਾ ਦੀ ਭੁੱਖ ਇਹ ਸਾਧ ਸੰਗਤ ਜੀ ਨਾ ਜਾਣੇ ਕਰਕੇ ਜੀਵ ਦਾ ਚਿੱਤ ਵੀ ਇਕਾਗਰ ਨਹੀਂ ਹੁੰਦਾ। ਚਿੱਤ ਦੀ ਇਕਾਗਰਤਾ ਨਾ ਹੋਣੇ ਕਰਕੇ ਪ੍ਰਮਾਤਮਾ ਦੇ ਚਰਨਾਂ ਦੇ ਨਾਲ ਜੁੜਦਾ ਹੀ ਨਹੀਂ ਹੈ। ਨਾਨਕ ਨਾਮ ਬੀਜ ਮਨ ਅੰਦਰ। ਸਤਿਗੁਰੂ ਅਮਰਦਾਸ ਸਾਹਿਬ ਪਾਤਸ਼ਾਹ ਕਹਿੰਦੇ, ਹੈ ਜੀਵਾ, ਪਰਮੇਸ਼ਰ ਦੇ ਨਾਮ ਰੂਪੀ ਬੀਜ ਨੂੰ ਆਪਣੇ ਹਿਰਦੇ ਰੂਪ ਘਰ ਦੇ ਅੰਦਰ, ਹਿਰਦੇ ਖੇਤੀ ਦੇ ਅੰਦਰ ਬੀਜ ਲੈਣਾ ਕਰ। ਵਾਹਿਗੁਰੂ ਦੇ ਨਾਮ ਰੂਪੀ ਬੀਜ ਨੂੰ ਆਪਣੇ ਅੰਦਰ ਬੀਜ ਲੈਣਾ ਕਰ। ਸੱਚੈ ਸ਼ਬਦ ਸੁਭਾਏ। ਸੱਚੇ ਸ਼ਬਦ ਦੁਆਰਾ ਸੋ ਭਾਏ ਸ੍ਰੇਸ਼ਟ ਭਾਏ ਪ੍ਰਮਾਤਮਾ ਦੇ ਚਰਨਾਂ ਵਿੱਚ ਪ੍ਰੇਮ ਧਾਰਨ ਕਰ। ਜਿਵੇਂ ਸਾਧ ਸੰਗਤ ਜੀ ਬੀਜਿਆ ਹੋਵੇ ਨਾ, ਉੱਥੇ ਫਿਰ ਪਾਣੀ ਵੀ ਦੇਣਾ ਪੈਂਦਾ। ਮਹਾਰਾਜ ਕਹਿੰਦੇ, ਪ੍ਰੇਮ ਰੂਪੀ ਜਲ ਪਾ, ਪ੍ਰੇਮ ਰੂਪੀ ਪਾਣੀ ਵੀ ਲਾਉਣਾ ਕਰ। ਨਹੀਂ ਤਾਂ ਸਾਧ ਸੰਗਤ ਜੀ, ਜਿੱਥੇ ਪਾਣੀ ਨਾ ਸਿੰਚਿਆ ਜਾਵੇ, ਉੱਥੇ ਫਿਰ ਖੇਤੀ ਉਗਦੀ ਨਹੀਂ ਹੈ, ਉੱਥੇ ਫਿਰ ਫਲ ਵੀ ਨਹੀਂ ਪ੍ਰਾਪਤ ਹੁੰਦਾ। ਕਈ ਵਾਰ ਫਲ ਲੱਗਣ ਤੋਂ ਪਹਿਲਾਂ ਜਦੋਂ ਫਲ ਮਿਲਣ ਵਾਲਾ ਹੁੰਦਾ ਤੇ ਪਾਣੀ ਨਾ ਮਿਲੇ, ਤਾਂ ਵੀ ਉਦਾਂ ਹੀ ਪੈਦਾ ਹੋਈ ਖੇਤੀ ਵੀ ਸੁੱਕ ਜਾਂਦੀ ਹੈ। ਪਾਣੀ ਕਰਕੇ ਸਾਰੀ ਹਰਿਆਵਲਤਾ ਹੈ ਨਾ। ਪਹਿਲਾ ਪਾਣੀ ਜੀਉ ਹੈ, ਜਿਤ ਹਰਿਆ ਸਭ ਕੋਏ। ਇਸ ਕਰਕੇ ਹੀ ਹਰਿਆਵਲਤਾ ਹੈ। ਬਨਸਪਤ ਵੀ ਵੱਧਦੀ ਫੁੱਲਦੀ ਤਾਂ ਜੇ ਪਾਣੀ ਮਿਲਦਾ ਹੈ। ਤੋ ਮਹਾਰਾਜ ਕਹਿੰਦੇ, ਜਿੱਥੇ ਨਾਮ ਦਾ ਬੀਜ ਬੀਜਣਾ ਹੈ ਨਾ, ਭਾਵ ਨਾਮ ਜਪਣਾ, ਉੱਥੇ ਸ੍ਰੇਸ਼ਟ ਪ੍ਰੇਮ ਵੀ ਮਹਾਰਾਜ ਕਹਿੰਦੇ ਧਾਰਨ ਕਰ। ਕਿਉਂਕਿ ਪ੍ਰਮਾਤਮਾ ਪਿਆਰ ਦਾ ਭੁੱਖ ਹੈ। ਅਕਾਲ ਪੁਰਖ ਵਾਹਿਗੁਰੂ ਨੂੰ ਪਿਆਰ ਵਿੱਚ ਭੇਜ ਕਰਕੇ ਜਪਿਆ ਕਰ। ਹਰ ਵਪਾਰ ਸੇਜਣ ਲਾਗੇ। ਹਜੂਰ ਕਹਿੰਦੇ ਹਨ, ਪਰਮੇਸ਼ਰ ਦੇ ਨਾਮ ਦੇ ਵਪਾਰ ਵਿੱਚ ਉਹੋ ਹੀ ਵਾਹਿਗੁਰੂ ਦੇ ਪਿਆਰੇ ਜਨ ਲੱਗੇ ਹਨ। ਜਿਨ੍ਹਾਂ ਮਸਤਕ ਮਣੀ ਵਡ ਭਾਗੋ ਰਾਮ। ਜਿਨ੍ਹਾਂ ਦੇ ਮਣੀ ਦੀ ਤਰ੍ਹਾਂ ਸ਼੍ਰੋਮਣੀ ਭਾਗ ਜਾਗੇ ਹਨ ਮਸਤਕ ਦੇ। ਵੱਡੇ ਭਾਗ ਜਿਨ੍ਹਾਂ ਦੇ ਜਾਗੇ ਨੇ, ਉਹੋ ਹੀ ਮਹਾਰਾਜ ਕਹਿੰਦੇ ਪਰਮੇਸ਼ਰ ਦੇ ਨਾਮ ਦੇ ਸੱਚੇ ਵਪਾਰ ਦੇ ਵਿੱਚ ਲੱਗੇ ਨੇ। ਨਹੀਂ ਤਾਂ ਮਾੜੇ ਭਾਗਾਂ ਕਰਕੇ ਜੀਵ ਝੂਠੀ ਕਮਾਈ ਕਰਦਾ ਰਹਿੰਦਾ, ਕਦੇ ਕੋਈ ਕਦੇ ਕਿਸੇ ਤਰ੍ਹਾਂ ਝੂਠ ਬੋਲ ਕਰਕੇ ਕਮਾਈ ਕਰਦਾ ਹੈ। ਪਰ ਸੱਚੀ ਸੁੱਚੀ ਕਿਰਤ ਜਾਂ ਪਰਮੇਸ਼ਰ ਦੇ ਨਾਮ ਦਾ ਸੱਚਾ ਵਪਾਰ ਮਹਾਰਾਜ ਕਹਿੰਦੇ ਚੰਗੇ ਭਾਗਾਂ ਕਰਕੇ ਜੀਵਨ ਦੇ ਵਿੱਚ ਮਿਲਦਾ ਹੈ। ਜਿਨ੍ਹਾਂ ਦੇ ਮਣੀ ਦੀ ਤਰ੍ਹਾਂ ਮਸਤਕ ਦੇ ਚੰਗੇ ਭਾਗ ਜਾਗ ਪਏ, ਚਮਕ ਗਏ ਹੈ ਨਾ, ਮਹਾਰਾਜ ਕਹਿੰਦੇ ਉਹਨਾਂ ਨੇ ਵਾਹਿਗੁਰੂ ਦੇ ਨਾਮ ਦਾ ਹੀ ਵਪਾਰ ਕੀਤਾ ਹੈ। ਗੁਰਮਤਿ ਮਨ ਨਿਜ ਕਰ ਵਸਿਆ। ਗੁਰਮਤਿ ਦੁਆਰਾ ਉਹਨਾਂ ਦੇ ਹਿਰਦੇ ਅੰਦਰ ਪਰਮੇਸ਼ਰ ਵਸ ਗਿਆ ਹੈ। ਸੱਚੇ ਸ਼ਬਦ ਬੈਰਾਗੋ ਰਾਮ। ਸੱਚੇ ਸ਼ਬਦ ਦੁਆਰਾ ਉਹਨਾਂ ਗੁਰਮੁਖਾਂ ਦੇ ਹਿਰਦੇ ਅੰਦਰ ਸੱਚਾ ਵੈਰਾਗ ਪ੍ਰਗਟ ਹੋਇਆ ਹੈ। ਝੂਠਾ ਨਹੀਂ, ਵਿਖਾਵੇ ਦਾ ਨਹੀਂ। ਵੈਰਾਗ ਵੀ ਕੈਸਾ, ਕੋਈ ਸੰਸਾਰ ਭਰ ਦਾ ਸੁੱਖ ਨਹੀਂ ਮਨ ਨੂੰ ਚੰਗਾ ਲੱਗਦਾ। ਮਾਤ ਲੋਕ ਤੋਂ ਲੈ ਕਰਕੇ ਬ੍ਰਹਮ ਲੋਕ ਦੇ ਸੁੱਖਾਂ ਨੂੰ ਸਭ ਨੂੰ ਵਿਸ਼ਟਾ ਦੀ ਤਰ੍ਹਾਂ ਜਾਣਦਾ ਹੈ ਕਿ ਮਹਾਰਾਜ ਆਪ ਜੀ ਦੇ ਸਰੂਪ ਦਾ ਸੁੱਖ ਜੀਵਨ ਦੇ ਅੰਦਰ ਲਾਹੇਵੰਦ ਹੈ। ਕੇਵਲ ਪਰਮੇਸ਼ਰ ਦੇ ਚਰਨਾਂ ਦਾ ਪਿਆਰ, ਐਸਾ ਸੱਚਾ ਵੈਰਾਗ ਸ਼ਬਦ ਦੁਆਰਾ ਪ੍ਰਗਟ ਹੋਇਆ ਹੈ। ਮੁਖ ਮਸਤਕ ਭਾਗੋ ਸਚ ਬੈਰਾਗੋ। ਸਤਿਗੁਰੂ ਜੀ ਕਹਿੰਦੇ, ਜਿਨ੍ਹਾਂ ਨੇ ਸੱਚਾ ਵੈਰਾਗ ਧਾਰਨ ਕੀਤਾ, ਜਾਣੋ ਉਹਨਾਂ ਦੇ ਮੁਖ ਦੇ ਮਸਤਕ ਦੇ ਚੰਗੇ ਭਾਗ ਜਾਗ ਗਏ ਹੈ। ਨਹੀਂ ਤਾਂ ਸਾਧ ਸੰਗਤ ਜੀ ਹਰ ਕੋਈ ਵਿਖਾਵਾ ਹੀ ਕਰਦਾ ਰਹਿੰਦਾ ਹੈ।
ਜਾਂ ਕਈ ਤਾਂ ਤਾਰਬੀਨ ਦਾ ਤੇਲ ਅੱਖਾਂ ਦੇ ਮਲ ਕੇ ਨਾ ਨੇਤਰਾਂ ਦੇ ਵਿੱਚੋਂ ਜਲ ਪ੍ਰਗਟ ਕਰਨਾ, ਲੋਕਾਂ ਨੂੰ ਭਰਮਾਉਣ ਦੇ ਵਾਸਤੇ ਕਿ ਮੈਂ ਬੜਾ ਵੈਰਾਗੀ ਹਾਂ। ਨਹੀਂ ਸਾਧ ਸੰਗਤ ਜੀ, ਮਹਾਰਾਜ ਗੁਰੂ ਕਲਗੀਧਰ ਪਿਤਾ ਸਤਿਗੁਰੂ ਜੀ ਨੇ ਐਸੇ ਪਖੰਡੀ ਵੈਰਾਗੀਆਂ ਦਾ ਖੰਡਨ ਕੀਤਾ ਗੁਰਬਾਣੀ ਅੰਦਰ। ਤੋ ਹਜੂਰ ਕਹਿੰਦੀ ਸੱਚਾ ਵੈਰਾਗ ਸ਼ਬਦ ਦੁਆਰਾ ਹੀ ਪ੍ਰਗਟ ਹੁੰਦਾ ਹੈ। ਸ਼ਬਦ ਤੋਂ ਬਿਨਾਂ ਨਹੀਂ ਕਦੇ ਸੱਚਾ ਵੈਰਾਗ ਪ੍ਰਗਟ ਹੋ ਸਕਦਾ। ਗੁਰਮੁਖਾਂ ਨੂੰ ਸਾਧ ਸੰਗਤ ਜੀ, ਵੈਰਾਗ ਦਾ ਜਦੋਂ ਉਛਾਲਾ ਹੁੰਦਾ, ਨੇਤਰਾਂ ਦੇ ਵਿੱਚੋਂ ਵੀ ਜਲ ਵਗਦਾ। ਇਕੱਲਾ ਉਹ ਵੀ ਪਖੰਡਪਾਤ ਨਹੀਂ ਹੈ। ਇੱਕ ਤਾਂ ਹੁੰਦਾ ਕਿ ਪਖੰਡ ਕਰਕੇ ਲੋਕਾਂ ਨੂੰ ਗੁੰਮਰਾਹ ਕਰਨਾ, ਨਹੀਂ, ਨੇਤਰਾਂ ਵਿੱਚੋਂ ਵੀ ਸਾਧ ਸੰਗਤ ਜੀ ਉਹਨਾਂ ਨੂੰ ਹੁਲਕਾਰਾ ਆਉਂਦਾ ਹੈ ਜਦੋਂ ਉਛਾਲਾ ਹੁੰਦਾ, ਵੈਰਾਗ ਆਉਂਦਾ। ਪਰ ਮਹਾਰਾਜ ਕਹਿੰਦੇ ਉਹਨਾਂ ਨੂੰ ਸੱਚੇ ਸ਼ਬਦ ਦੁਆਰਾ ਵੈਰਾਗ ਆਉਂਦਾ ਹੈ, ਜੋ ਸੱਚੇ ਸ਼ਬਦ ਦੀ ਕਮਾਈ ਕਰਦੇ ਆ। ਮਹਾਰਾਜ ਧੰਨ ਗੁਰੂ ਅਮਰਦਾਸ ਸਾਹਿਬ ਪਾਤਸ਼ਾਹ ਜੀ ਆਖ ਰਹੇ ਨੇ, ਮੁਖ ਮਸਤਕ ਭਾਗੋ ਸੱਚ ਬੈਰਾਗੋ। ਜਿਨ੍ਹਾਂ ਦੇ ਵਾਹਿਗੁਰੂ ਨੇ ਮਸਤਕ ਦੇ ਚੰਗੇ ਭਾਗ ਲਿਖ ਕਰਕੇ ਪਾਏ ਨੇ, ਉਹਨਾਂ ਨੂੰ ਸੱਚੇ ਸ਼ਬਦ ਦੁਆਰਾ ਸੱਚਾ ਵੈਰਾਗ ਮਿਲਿਆ ਹੈ। ਸਾਚ ਰਤੇ ਵਿਚਾਰੀ, ਉਹ ਫਿਰ ਸੱਚੇ ਪਰਮਾਤਮਾ ਦੇ ਵਿੱਚ ਹੀ ਰਤੇ ਰਹਿੰਦੇ ਨੇ, ਤਦਾਕਾਰ ਹੋ ਕਰਕੇ ਰਹਿੰਦੇ ਨੇ। ਨੇਤਰ ਹਰ ਸਮੇਂ ਵੈਰਾਗ ਦੇ ਨਾਲ ਉਹਨਾਂ ਦੇ ਸਜਲ ਹੋ ਕਰਕੇ ਰਹਿੰਦੇ ਆ। ਮਹਾਰਾਜ ਕਦੋਂ ਆਪ ਜੀ ਦੇ ਦੀਦਾਰ ਪ੍ਰਾਪਤ ਹੋਣਗੇ? ਗਰੀਬ ਨਵਾਜ ਕਦੋਂ ਸੁਭਾਗਾ ਸਮਾਂ ਆਵੇਗਾ? ਪ੍ਰਤੱਖ ਸਾਖਸ਼ਾਤ ਰੂਪ ਦੇ ਵਿੱਚ ਆਪ ਜੀ ਦੇ ਦਰਸ਼ਨਾਂ ਦੀ ਪ੍ਰਾਪਤੀ ਹੋਵੇਗੀ। ਹਰ ਸਮੇਂ ਵੈਰਾਗ ਦੇ ਵਿੱਚ ਨੇਤਰ ਉਹਨਾਂ ਦੇ ਸਜਲ ਰਹਿੰਦੇ ਆ। ਸਾਧ ਸੰਗਤ ਜੀ, ਪ੍ਰੇਮ ਦੇ ਹੰਝੂ ਵਹਾ ਕਰਕੇ ਰੱਬ ਨੂੰ ਯਾਦ ਕਰਦੇ ਆ। ਤੇ ਬੰਦਗੀ ਕਰਨ ਵਾਲੇ ਸਤਿਪੁਰਸ਼ਾਂ ਨੇ ਇਹ ਬਚਨ ਲਿਖੇ ਹੋਏ ਆ ਕਿ ਜਿਹੜਾ ਸੱਚੇ ਪ੍ਰਮਾਤਮਾ ਦੇ ਵੈਰਾਗ ਦੇ ਵਿੱਚ ਇੱਕ ਵੀ ਹੰਝੂ ਜਿਹੜਾ ਡਿੱਗ ਪੈਣਾ ਨਾ, ਇੱਕ ਵੀ ਹੰਝੂ ਨੇਤਰਾਂ ਦੇ ਵਿੱਚੋਂ ਡਿੱਗਣਾ, ਉਹ ਪਤਾ ਨਹੀਂ ਕਰੋੜਾਂ ਜਨਮਾਂ ਦੇ ਪਾਪ ਕੱਟ ਦਿੰਦਾ, ਕਰੋੜਾਂ ਜਨਮਾਂ ਦੇ। ਪਰ ਇਹ ਵੀ ਹੋਵੇ ਸੱਚਾ, ਝੂਠਾ ਨਹੀਂ, ਵਿਖਾਵੇ ਦਾ ਨਹੀਂ, ਕਰੋੜਾਂ ਜਨਮਾਂ ਦੇ ਪਾਪ ਕੱਟ ਦਿੰਦਾ ਜੇ ਪ੍ਰਮਾਤਮਾ ਦੇ ਵਿਛੋੜੇ ਕਰਕੇ ਕਦੇ ਇੱਕ ਵੀ ਹੰਝੂ ਧਰਤੀ ਤੇ ਡਿੱਗ ਪਵੇ। ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਹਜੂਰ ਉਚਾਰਨ ਕਰ ਰਹੇ ਹੈ ਕਿ ਜਿਨ੍ਹਾਂ ਨੇ ਜੀਵਨ ਦੇ ਅੰਦਰ ਅਕਾਲ ਪੁਰਖ ਵਾਹਿਗੁਰੂ ਜੀ ਤੋਂ ਬਖਸ਼ਿਸ਼ ਪ੍ਰਾਪਤ ਕੀਤੀ ਹੈ ਨਾ, ਸਾਚ ਰਤੇ ਵਿਚਾਰੀ, ਸ਼ਬਦ ਦੁਆਰਾ ਸੱਚੇ ਪਰਮਾਤਮਾ ਦੇ ਵਿੱਚ ਹੀ ਤਦਾਕਾਰ ਹੋ ਕੇ ਰਹਿੰਦੇ ਹਨ। ਨਾਮ ਬਿਨਾ ਸਭ ਜਗ ਬੋਰਾਨਾ, ਵਾਹਿਗੁਰੂ ਦੇ ਨਾਮ ਤੋਂ ਬਿਨਾ ਸਾਰਾ ਜਗਤ ਹੀ ਮਹਾਰਾਜ ਕਹਿੰਦੇ ਬੌਰਾ ਹੋਇਆ ਫਿਰ ਰਿਹਾ ਹੈ। ਬੌਰਿਆਂ ਦੀ ਤਰ੍ਹਾਂ, ਕਮਲਿਆਂ ਦੀ ਤਰ੍ਹਾਂ ਮਹਾਰਾਜ ਕਹਿੰਦੇ ਫਿਰ ਰਿਹਾ ਹੈ। ਸ਼ਬਦ ਹਉਮੈ ਮਾਰੀ, ਸ਼ਬਦ ਦੁਆਰਾ ਹੀ ਗੁਰਮੁਖਾਂ ਨੇ ਸਰੀਰ ਦੀ ਹੰਗਤਾ ਤੇ ਪਦਾਰਥਾਂ ਦੀ ਮਮਤਾ ਨੂੰ ਮਾਰਿਆ ਹੈ। ਜਿਸ ਕਰਕੇ ਵਾਹਿਗੁਰੂ ਦੇ ਨਾਮ ਨੂੰ ਜੀਵਨ ਵਿੱਚ ਧਾਰਨ ਕੀਤਾ, ਨਹੀਂ ਤਾਂ ਵਿਣ ਨਾਵੈ ਜਗ ਕਮਲਾ ਫਿਰੈ। ਗੁਰਮੁਖ ਨਦਰੀ ਆਇਆ, ਗੁਰਮੁਖਾਂ ਦੀ ਦ੍ਰਿਸ਼ਟੀ ਵਿੱਚ ਆਇਆ ਕਿ ਵਾਹਿਗੁਰੂ ਦੇ ਨਾਮ ਤੋਂ ਬਿਨਾ ਜਗਤ ਬੌਰਿਆਂ ਦੀ ਤਰ੍ਹਾਂ ਹੀ ਹੋ ਰਿਹਾ ਹੈ। ਸੱਚੇ ਸ਼ਬਦ ਲਾਗ ਮਤ ਉਪਜੈ, ਜਿਨ੍ਹਾਂ ਗੁਰਮੁਖਾਂ ਨੇ ਸੱਚੇ ਸ਼ਬਦ ਦੇ ਨਾਲ ਚਿੱਤ ਨੂੰ ਲਾਇਆ, ਉਹਨਾਂ ਨੂੰ ਸ੍ਰੇਸ਼ਟ ਮਤ ਹਿਰਦੇ ਮਹਾਰਾਜ ਕਹਿੰਦੇ ਉਪਜ ਗਈ ਹੈ। ਚੰਗੀ ਮਤ ਉਹਨਾਂ ਨੂੰ ਪਰਮਾਤਮਾ ਨੇ ਬਖਸ਼ੀ ਹੈ, ਜਿਨ੍ਹਾਂ ਨੇ ਸ਼ਬਦ ਦੇ ਨਾਲ ਆਪਣੇ ਚਿੱਤ ਨੂੰ ਲਾਇਆ ਹੈ। ਤੇ ਜਦੋਂ ਸ਼ਬਦ ਦੁਆਰਾ ਜੀਵ ਨੂੰ ਸੋਝੀ ਮਿਲਦੀ ਹੈ ਨਾ, ਸਾਧ ਸੰਗਤ ਜੀ, ਜਿਹੜੀ ਅਕਲ ਚੰਗੀ ਮਤ ਗੁਰੂ ਕੇ ਸ਼ਬਦ ਦੁਆਰਾ ਜਿਹੜੀ ਪ੍ਰਾਪਤੀ ਹੋ ਜਾਣੀ ਹੈ, ਉਹ ਕਿਸੇ ਦੁਨਿਆਵੀ ਗ੍ਰੰਥ ਦੇ ਵਿੱਚੋਂ, ਕਿਸੇ ਕਿਤਾਬ ਦੇ ਵਿੱਚੋਂ, ਕਿਸੇ ਪੁਸਤਕ ਦੇ ਵਿੱਚੋਂ ਨਹੀਂ ਸਾਧ ਸੰਗਤ ਜੀ ਮਿਲਦੀ। ਉਹ ਜਿਹੜਾ ਵਾਹਿਗੁਰੂ ਦੇ ਸ਼ਬਦ ਦੁਆਰਾ ਗਿਆਨ ਦਾ ਪ੍ਰਕਾਸ਼ ਹੋਣਾ ਨਾ ਹਿਰਦੇ ਦੇ ਅੰਦਰ, ਚੰਗੀ ਮਤ ਜਾਂ ਕਹਿ ਲਈ ਕਿ ਗਿਆਨ ਦਾ ਪ੍ਰਕਾਸ਼ ਹੋਣਾ। ਮਤ ਵੀ ਇੱਕ ਪ੍ਰਕਾਸ਼ ਹੀ ਤਰ੍ਹਾਂ ਹੁੰਦੀ ਹੈ। ਜਿਵੇਂ ਜਿਵੇਂ ਪ੍ਰਕਾਸ਼ ਵੱਧਦਾ, ਉਨੀ ਉਨੀ ਮਤ ਦੇ ਵਿੱਚ ਵੀ ਵਾਧਾ ਹੋ ਜਾਂਦਾ। ਪਰ ਜਿਹੜਾ ਸ਼ਬਦ ਦੇ ਦੁਆਰਾ ਜੀਵ ਨੂੰ ਪ੍ਰਕਾਸ਼ ਹੋਣਾ, ਉਹ ਕਿਸੇ ਵੀ ਦੁਨਿਆਵੀ ਕਿਸੇ ਗ੍ਰੰਥ ਵਿੱਚੋਂ, ਕਿਸੇ ਪੁਸਤਕ ਦੇ ਵਿੱਚੋਂ ਨਹੀਂ ਮਿਲਦਾ। ਤੋ ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ, ਸਾਚਾ ਸ਼ਬਦ ਲਾਗ ਮਤ ਉਪਜੈ, ਆਤਮ ਛੈਣੀ ਬੁੱਧ ਚੰਗੀ ਸ੍ਰੇਸ਼ਟ ਮਤ ਉਪਜਦੀ ਹੈ ਜੇ ਜੀਵ ਦਾ ਚਿੱਤ ਸੱਚੇ ਸ਼ਬਦ ਦੇ ਨਾਲ ਲੱਗ ਜਾਂਦਾ ਹੈ। ਗੁਰਮੁਖ ਨਾਮ ਸੁਹਾਗੋ, ਔਰ ਗੁਰਮੁਖ ਪਿਆਰਿਆਂ ਨੂੰ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਸੱਚਾ ਸੁਹਾਗੋ, ਵਾਹਿਗੁਰੂ ਦੇ ਸਰੂਪ ਦਾ ਆਨੰਦ ਮਿਲਦਾ ਹੈ। ਸੱਚਾ ਸੁਹਾਗੋ, ਵਾਹਿਗੁਰੂ ਦਾ ਨਾਮ ਜਪ ਕਰਕੇ ਪਰਮੇਸ਼ਰ ਦੀ ਪ੍ਰਾਪਤੀ ਦਾ ਗਿਆਨ ਜਿਨ੍ਹਾਂ ਨੇ ਪਾਇਆ, ਤੇ ਇਹਨਾਂ ਨੂੰ ਵਾਹਿਗੁਰੂ ਦੇ ਸਰੂਪ ਦਾ ਆਨੰਦ ਪ੍ਰਾਪਤ ਹੋਇਆ ਹੈ। ਉਹਨਾਂ ਗੁਰਮੁਖਾਂ ਮਹਾਤਮਾ ਰੂਪ ਸਖੀਆਂ ਦੇ ਕੋਲ ਸੱਚਾ ਸੁਹਾਗੋ, ਵਾਹਿਗੁਰੂ ਦਾ ਸੱਚਾ ਆਨੰਦ ਹੈ।
ਨਾਨਕ ਸ਼ਬਦ ਮਿਲੇ ਪਉ ਭੰਜਨ। ਗਰੀਬ ਨਵਾਜ ਮਹਾਰਾਜ ਸਾਹਿਬ ਜੀ ਕਹਿੰਦੇ ਹਨ, ਭੈ ਨੂੰ ਭੰਜਨ ਵਾਲਾ ਅਕਾਲ ਪੁਰਖ ਵਾਹਿਗੁਰੂ ਦਾ ਸਰੂਪ ਉਹਨਾਂ ਨੂੰ ਮਿਲ ਗਿਆ, ਜਿਨ੍ਹਾਂ ਨੇ ਜੀਵਨ ਦੇ ਵਿੱਚ ਸ਼ਬਦ ਦੀ ਕਮਾਈ ਕੀਤੀ ਹੈ। ਸ਼ਬਦ ਦੁਆਰਾ ਹੀ ਪਰਮੇਸ਼ਰ ਦਾ ਸਰੂਪ ਮਿਲਿਆ ਹੈ। ਹਰ ਰਾਵੈ ਮਸਤਕ ਭਾਗੋ। ਮਹਾਰਾਜ ਕਹਿੰਦੇ, ਜਿਨ੍ਹਾਂ ਦੇ ਮਸਤਕ ਦੇ ਭਾਗ ਜਾਗੇ, ਨਿਸ਼ਕਾਮ ਕਰਮਾਂ ਦਾ ਅੰਗੂਰ ਫੁੱਟਿਆ ਹੈ, ਉਹਨਾਂ ਨੇ ਪਰਮੇਸ਼ਰ ਦੇ ਸਰੂਪ ਦੇ ਆਨੰਦ ਨੂੰ ਰਾਵਿਆ ਹੈ, ਮਾਣਿਆ ਹੈ। ਉਹ ਵਾਹਿਗੁਰੂ ਦੇ ਸਰੂਪ ਦਾ ਹੀ ਆਨੰਦ ਮਾਣਦੇ ਹਨ। ਖੇਤੀ ਵਣਜ ਸਭ ਹੁਕਮ ਹੈ। ਜੀਵਨ ਦੇ ਅੰਦਰ ਪ੍ਰਤੱਖ ਵੀ ਭਾਵੇਂ ਕੋਈ ਖੇਤੀ ਕਰਦਾ ਹੈ, ਵਣਜ ਜਾਂ ਫਿਰ ਵਪਾਰ ਕਰਦਾ, ਉਹ ਵੀ ਪਰਮੇਸ਼ਰ ਦਾ ਹੀ ਹੁਕਮ ਹੈ। ਜਾਂ ਫਿਰ ਮਹਾਰਾਜ ਕਹਿੰਦੇ, ਜੀਵਨ ਦੇ ਅੰਦਰ ਸੱਚੇ ਨਾਮ ਦੀ ਖੇਤੀ ਕਰਦਾ ਹੈ, ਮਹਾਰਾਜ ਜੀ ਦਾ ਉਪਦੇਸ਼ ਰੂਪੀ ਬੀਜ ਬੀਜਦਾ ਹੈ, ਪਰਮੇਸ਼ਰ ਦੇ ਨਾਮ ਦਾ ਵਪਾਰ ਕਰਦਾ ਹੈ। ਸਤਿਗੁਰੂ ਜੀ ਕਹਿੰਦੇ, ਵਾਹਿਗੁਰੂ ਦੇ ਹੁਕਮ ਕਰਕੇ ਮਿਲਦਾ, ਪਰਮੇਸ਼ਰ ਦਾ ਹੁਕਮ ਕਰਕੇ ਹੈ, ਰੱਬ ਦੀ ਰਜ਼ਾ ਕਰਕੇ ਹੀ ਹੈ। ਹੁਕਮ ਹੈ ਮਨ ਵਡਿਆਈ RAM। ਔਰ ਪਰਮੇਸ਼ਰ ਦੀ ਪ੍ਰਾਪਤੀ ਦੀ ਜਿਹੜੀ ਵਡਿਆਈ ਹੈ ਨਾ, ਮਨ ਕਰਕੇ ਜੀਵ ਤਾਂ ਹੀ ਮੰਨਦਾ ਜੇ ਪ੍ਰਮਾਤਮਾ ਦਾ ਹੁਕਮ ਹੁੰਦਾ ਹੈ। ਗਰੀਬ ਨਵਾਜ ਸਤਿਗੁਰੂ ਜੀ ਜਦੋਂ ਬਖਸ਼ਿਸ਼ ਕਰਦੇ ਆ ਨਾ, ਤਾਂ ਹੀ ਪਰਮੇਸ਼ਰ ਦੇ ਨਾਮ ਦੀ ਸੱਚੀ ਵਡਿਆਈ ਨੂੰ ਮਨ ਕਰਕੇ ਮੰਨਦਾ ਹੈ। ਨਹੀਂ ਤਾਂ ਕਹਿਣੇ ਮਾਤਰ ਤਾਂ ਭਾਵੇਂ ਜੀਵਨ ਵਿੱਚ ਧਾਰੀ ਜਾਂਦਾ, ਪਰ ਸਾਧ ਸੰਗਤ ਜੀ ਹਿਰਦੇ ਕਰਕੇ ਮੰਨਦਾ ਉਦੋਂ ਹੀ ਹੈ ਜਦੋਂ ਸਤਿਗੁਰੂ ਜੀ ਬਖਸ਼ਿਸ਼ ਕਰਦੇ ਹਨ। ਤਾਂ ਹੀ ਪਰਮੇਸ਼ਰ ਦੇ ਨਾਮ ਦੀ ਵਡਿਆਈ ਨੂੰ ਸੱਚੀ ਮੰਨਦਾ ਹੈ। ਨਹੀਂ ਤਾਂ ਉਹਨਾਂ ਸਮਾਂ ਸੰਸਾਰ ਦੀਆਂ ਵਡਿਆਈਆਂ ਨੂੰ ਸੱਚੀਆਂ ਮੰਨਦਾ ਹੈ, ਤਾਂ ਹੀ ਪਰਮੇਸ਼ਰ ਦੇ ਨਾਮ ਦੀ ਵਡਿਆਈ ਦੀ ਜਾਚਨਾ ਹੀ ਨਹੀਂ ਕਰਦਾ। ਤਾਂ ਹੀ ਮਹਾਰਾਜ ਸਾਹਿਬ ਜੀ ਦੇ ਕੋਲ ਆ ਕਰਕੇ ਨਾਮ ਦੀ ਦਾਤ ਮੰਗਦਾ ਹੀ ਨਹੀਂ ਹੈ, ਕਿਉਂਕਿ ਪਤਾ ਨਹੀਂ ਹੈ, ਕਦਰ ਨਹੀਂ ਹੈ। ਜੇ ਪਤਾ ਹੋਵੇ ਤੇ ਸਾਧ ਸੰਗਤ ਜੀ ਫਿਰ ਹੋਰ ਝੂਠੀਆਂ ਵਡਿਆਈਆਂ ਦੀ ਦਾਤ ਕਿਉਂ ਮੰਗੇ, ਫਿਰ ਸੰਸਾਰ ਦੀ ਜਗ ਦੀ ਝੂਠੀ ਸੋਭਾ ਕਿਉਂ ਮਹਾਰਾਜ ਤੋਂ ਆ ਕਰਕੇ ਮੰਗੇ। ਤੋ ਇਸ ਕਰਕੇ ਪਾਤਸ਼ਾਹ ਜੀ ਕਹਿੰਦੇ, ਜਿਨ੍ਹਾਂ ਤੇ ਪ੍ਰਮਾਤਮਾ ਨੇ ਕਿਰਪਾ ਕੀਤੀ ਹੈ ਨਾ, ਅਕਾਲ ਪੁਰਖ ਵਾਹਿਗੁਰੂ ਨੇ ਬਖਸ਼ਿਸ਼ ਕੀਤੀ ਹੈ, ਉਹਨਾਂ ਨੇ ਮਨ ਕਰਕੇ ਮੰਨੀ ਹੈ ਪਰਮੇਸ਼ਰ ਦੇ ਨਾਮ ਦੀ ਵਡਿਆਈ। ਉਹ ਹਿਰਦੇ ਕਰਕੇ ਨਿਸ਼ਚੈ ਕਰਕੇ ਉਹਨਾਂ ਨੇ ਧਾਰਨ ਕਰ ਲਈ ਹੈ। ਗੁਰਮਤਿ ਹੁਕਮ ਬੁੱਝੀਐ। हे ਗੁਰਸਿੱਖੋ, ਗੁਰੂ ਕੀ ਮੱਤ ਦੁਆਰਾ ਹੀ ਵਾਹਿਗੁਰੂ ਦੇ ਹੁਕਮ ਨੂੰ ਬੁੱਝਿਆ ਜਾ ਸਕਦਾ ਹੈ। ਕਿਵੇਂ ਪਰਮੇਸ਼ਰ ਦੀ ਰਜ਼ਾ ਵਿੱਚ ਰਾਜੀ ਰਹੀਦਾ ਹੈ। ਹੁਕਮ ਮੇਲ ਮਿਲਾਈ RAM। ਤੇ ਵਾਹਿਗੁਰੂ ਜੀ ਦੇ ਹੁਕਮ ਕਰਕੇ ਹੀ ਜੀਵ ਦਾ ਪਰਮਾਤਮਾ ਦੇ ਨਾਲ ਮੇਲ ਹੁੰਦਾ ਹੈ। ਇਹ ਵਿਛੜਿਆ ਹੋਇਆ ਜੀਵ ਪਰਮਾਤਮਾ ਦੇ ਨਾਲ ਮਿਲਦਾ ਹੈ। ਜੀਵ ਆਤਮਾ ਦਾ ਪਰਮਾਤਮਾ ਦੇ ਨਾਲ ਮਿਲਾਪ ਹੁੰਦਾ ਹੈ। ਹੁਕਮ ਮਿਲਾਈ ਸਹਿਜ ਸਮਾਈ। ਮਹਾਰਾਜ ਕਹਿੰਦੇ, ਪਰਮਾਤਮਾ ਨੇ ਜਿਨ੍ਹਾਂ ਨੂੰ ਆਪਣੇ ਹੁਕਮ ਰਜ਼ਾ ਵਿੱਚ ਰੱਖ ਕੇ ਅਕਾਲ ਪੁਰਖ ਵਾਹਿਗੁਰੂ ਨੇ ਰਜ਼ਾ ਵਿੱਚ ਰਾਜੀ ਰੱਖਿਆ, ਉਹਨਾਂ ਨੂੰ ਸ਼ਬਦ ਦੁਆਰਾ ਆਪਣੇ ਵਿੱਚ ਮਿਲਾਇਆ ਹੈ। ਗੁਰ ਕਾ ਸ਼ਬਦ ਅਪਾਰਾ। ਕਿਉਂਕਿ ਗੁਰੂ ਕਾ ਸ਼ਬਦ ਬੜਾ ਅਪਾਰ ਹੈ, ਔਰ ਆਰ ਪਾਰ ਦਾ ਕੋਈ ਅੰਤ ਨਹੀਂ ਪੈਂਦਾ। ਕਿ ਸ਼ਬਦ ਦੀ ਕਿੰਨੀ ਵੱਡੀ ਵਿਸ਼ਾਲਤਾ ਹੈ, ਕਿੰਨਾ ਵੱਡਾ ਹੈ। ਮਹਾਰਾਜ ਕਹਿੰਦੇ, ਕੋਈ ਅੰਤ ਨਹੀਂ ਜਾਣਦਾ। ਐਸਾ ਅਪਰ ਅਪਾਰ ਵਾਹਿਗੁਰੂ ਦਾ ਸ਼ਬਦ ਹੈ। ਸੱਚੀ ਵਡਿਆਈ ਗੁਰ ਤੇ ਪਾਈ। ਸੱਚੀ ਪਰਮੇਸ਼ਰ ਦੇ ਨਾਮ ਦੀ ਵਡਿਆਈ, ਹਿਰਦੇ ਅੰਦਰ ਗਿਆਨ ਦੇ ਪ੍ਰਕਾਸ਼ ਦੀ ਵਡਿਆਈ ਗੁਰਮੁਖਾਂ ਨੇ ਪੂਰੇ ਸਤਿਗੁਰੂ ਜੀ ਤੋਂ ਪਾਈ ਹੈ। ਸੱਚ ਸਵਾਰਨ ਹਾਰਾ। ਔਰ ਸੱਚਾ ਨਾਮ ਹੀ ਮਹਾਰਾਜ ਕਹਿੰਦੇ ਜੀਵਨ ਨੂੰ ਸਵਾਰਨ ਹਾਰਾ ਹੈ। ਲੋਕ ਪਰਲੋਕ ਨੂੰ ਸਫਲਿਆ ਕਰਨ ਵਾਲਾ, ਹਿਰਦੇ ਨੂੰ ਸਵਾਰਨ ਵਾਲਾ, ਜੀਵਨ ਦੀ ਸਵਾਰਨ ਵਾਲਾ, ਸਫਲਤਾ ਬਣਾਉਣ ਵਾਲਾ ਪਰਮੇਸ਼ਰ ਦਾ ਸੱਚਾ ਨਾਮ ਹੈ। ਐਸੀ ਮਹਾਰਾਜ ਵਡਿਆਈ ਕਹਿੰਦੇ ਕਿ ਸ਼ਬਦ ਦੁਆਰਾ ਗੁਰਮੁਖਾਂ ਨੇ ਪਾਈ ਹੈ। ਪਉ ਭੰਜਨ ਪਾਇਆ ਆਪ ਗਵਾਇਆ। ਧੰਨ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਸਮਾਪਤੀ ਦੀਆਂ ਪੰਕਤੀਆਂ ਵਿੱਚ ਉਚਾਰਨ ਕਰ ਰਹੇ ਨੇ, ਜਿਨ੍ਹਾਂ ਨੇ ਗਰੀਬ ਨਵਾਜ ਸਤਿਗੁਰੂ ਜੀ ਦੀ ਕਿਰਪਾ ਦੁਆਰਾ ਆਪਾ ਭਾਵ ਗਵਾ ਲਿਆ। ਉਹਨਾਂ ਨੇ ਭੈ ਨੂੰ ਭੰਜਨ ਵਾਲੇ ਪਰਮੇਸ਼ਰ ਨੂੰ ਪਾ ਲਿਆ ਹੈ। ਭਉ ਭੰਜਨ ਪਾਇਆ ਆਪ ਗਵਾਇਆ। ਜਿਨ੍ਹਾਂ ਨੇ ਆਪਾ ਭਾਵ ਅਭਾਵ ਕਰ ਲਿਆ ਹੈ, ਆਪਣਤ ਨੂੰ ਮਾਰ ਲਿਆ ਹੈ, ਤਿਨਾਂ ਨੇ ਅਕਾਲ ਪੁਰਖ ਵਾਹਿਗੁਰੂ ਜੀ ਦੇ ਸਰੂਪ ਨੂੰ ਪਾਇਆ ਹੈ। ਗੁਰਮੁਖ ਮੇਲ ਮਿਲਾਈ। ਮਹਾਰਾਜ ਕਿਵੇਂ ਉਹਨਾਂ ਗੁਰਮੁਖਾਂ ਨੇ ਪਾਇਆ ਪਰਮੇਸ਼ਰ ਨੂੰ? ਸਤਿਗੁਰੂ ਜੀ ਕਹਿੰਦੇ, ਗੁਰਮੁਖਾਂ ਦੇ ਮੇਲ ਦੇ ਵਿੱਚ ਮਿਲਾਇਆ ਸੀ, ਗੁਰਮੁਖਾਂ ਦੀ ਸੰਗਤ ਜੀਵਨ ਦੇ ਅੰਦਰ ਬਖਸ਼ੀ ਸੀ। ਹੇ ਜੀਵਾ, ਗੁਰਮੁਖ ਮੇਲ ਮਿਲਾਈ।
ਜਿਹੜਾ ਗੁਰਮੁਖਾਂ ਦਾ ਮੇਲ ਮਿਲਾਪ ਹੈ ਨਾ, ਇਹੋ ਮਿਲਾਉਣ ਦੇ ਮਹਾਰਾਜ ਕਹਿੰਦੇ ਸਹਾਇਕ ਹੁੰਦਾ ਹੈ। ਗੁਰਮੁਖਾਂ ਦੀ ਸੰਗਤ ਵਿੱਚ ਮਿਲ ਕੇ ਰਿਹਾ ਕਰ, ਗੁਰਮੁਖਾਂ ਦੀ ਸੰਗਤ ਵਿੱਚ ਮਿਲ ਕੇ ਪਰਮੇਸ਼ਰ ਦਾ ਜਸ ਉਚਾਰਨ ਕਰਿਆ ਕਰ। ਮਹਾਰਾਜ ਕਹਿੰਦੇ ਇਹੋ ਹੀ ਪ੍ਰਮਾਤਮਾ ਦੇ ਨਾਲ ਮਿਲਾਉਣ ਦੇ ਸਹਾਇਕ ਬਣਦਾ ਹੈ। ਕਿਉਂਕਿ ਗੁਰਮੁਖ ਪਿਆਰੇ ਜਿਹੜੇ ਆਪ ਪਰਮੇਸ਼ਰ ਦੇ ਨਾਲ ਮਿਲੇ ਹੋਏ ਆ ਨਾ, ਬ੍ਰਹਮ ਬੇਤੇ, ਉਹਨਾਂ ਦੀ ਸੰਗਤ ਕਰਨੇ ਵਾਲਾ ਵੀ ਸਾਧ ਸੰਗਤ ਜੀ ਰੱਬ ਦੇ ਨਾਲ ਮਿਲ ਜਾਂਦਾ ਹੈ। ਉਦਾਂ ਦੇ ਸੰਗਤ ਦਾ ਰੰਗ ਚੜ੍ਹਦਾ ਹੈ ਨਾਮ ਜਪਣ ਦਾ, ਸ਼ਬਦ ਦਾ ਅਭਿਆਸ ਕਰਨੇ ਦਾ। ਫਿਰ ਤਿਨਾਂ ਦੇਖ ਮਨ ਚਾਉ ਉਠੰਦਾ, ਹਉ ਕਦ ਪਾਈ ਗੁਣ ਤਾਸਾ। ਇਹ ਮਨ ਦੇ ਅੰਦਰ ਫਿਰ ਜੀਵਨ ਦੇ ਅੰਦਰ ਨਿਸ਼ਚੈ ਕਰਕੇ ਧਾਰਨ ਕਰ ਲੈਂਦਾ ਹੈ ਕਿ ਕਿੰਨਾ ਆਨੰਦ ਹੈ ਉਹਨਾਂ ਮਹਾਤਮਾ ਰੂਪ ਸਖੀਆਂ ਨੂੰ ਵਾਹਿਗੁਰੂ ਦੇ ਸਰੂਪ ਦਾ, ਕਿੰਨਾ ਹਿਰਦੇ ਅੰਦਰ ਸੁਖ ਉਹਨਾਂ ਨੂੰ ਪ੍ਰਾਪਤ ਹੋਇਆ। ਫਿਰ ਉਹਨਾਂ ਨੂੰ ਦੇਖ ਕਰਕੇ ਨਾ ਬੜਾ ਐ ਦਗਦਾ ਹੋਇਆ ਚਿਹਰਾ, ਹਿਰਦਾ ਜਿਹੜਾ ਕਮਲ ਦੀ ਤਰ੍ਹਾਂ ਖਿੜਿਆ ਹੋਇਆ ਹਰ ਸਮੇਂ ਦੇਖ ਕਰਕੇ ਫਿਰ ਮਨ ਦੇ ਅੰਦਰ ਇਹ ਫਿਰ ਵਲਵਲਾ ਪੈਦਾ ਹੁੰਦਾ ਹੈ ਕਿ ਮਹਾਰਾਜ ਹਉ ਕਦ ਪਾਈ ਗੁਣ ਤਾਸਾ। ਮੈਂ ਵੀ ਕਦੋਂ ਪਾਵਾਂਗੀ ਗੁਣਾ ਦੇ ਖਜ਼ਾਨੇ ਪਰਮੇਸ਼ਰ ਦੇ ਪਤੀ ਮਾਲਕ ਪਰਮਾਤਮਾ ਨੂੰ, ਮੈਨੂੰ ਕਦੋਂ ਪ੍ਰਾਪਤੀ ਹੋਵੇਗੀ। ਤੇ ਜੇ ਸੰਗਤ ਹੀ ਨਹੀਂ ਕਰਦਾ ਤੇ ਫੁਰਨਾ ਕਿਵੇਂ ਪੈਦਾ ਹੋਵੇਗਾ। ਜਿੱਦਾਂ ਦੀ ਸੰਗਤ ਕਰਦਾ ਫੁਰਨੇ ਵੀ ਤਾਂ ਉਦਾਂ ਦੇ ਬਣਦੇ ਆ ਨਾ, ਉਦਾਂ ਦੀਆਂ ਹੀ ਆਸਾਂ ਲਾਉਂਦਾ। ਤੇ ਸਾਧ ਸੰਗਤ ਜੀ ਜਿਨ੍ਹਾਂ ਨੇ ਗੁਰਮੁਖਾਂ ਦੀ ਸੰਗਤ ਕੀਤੀ ਹੈ ਨਾ, ਮਹਾਰਾਜ ਕਹਿੰਦੇ ਗੁਰਮੁਖ ਮੇਲ ਮਿਲਾਈ, ਉਹਨਾਂ ਗੁਰਮੁਖਾਂ ਦੀ ਸੰਗਤ ਦੇ ਵਿੱਚ ਮਿਲਣੇ ਕਰਕੇ ਪਰਮਾਤਮਾ ਦੇ ਵਿੱਚ ਮਿਲਿਆ ਹੈ। ਤੋ ਇਸ ਕਰਕੇ ਪਾਤਸ਼ਾਹ ਜੀ ਨੇ ਉਚਾਰਨ ਕੀਤਾ, ਜੀਵਾ ਗੁਰਮੁਖਾਂ ਦੀ ਸੰਗਤ ਬੜੀ ਵਡਮੁੱਲੀ ਹੈ ਜੀਵਨ ਦੇ ਅੰਦਰ। ਇਹ ਵਾਹਿਗੁਰੂ ਦੇ ਨਾਲ ਮਿਲਾਉਣ ਦੇ, ਮਿਲਾਪ ਕਰਾਉਣ ਦੇ ਸਹਾਇਕ ਬਣਦੀ ਹੈ। ਕਹੋ ਨਾਨਕ ਨਾਮ ਨਿਰੰਜਨ ਅਗਮ ਅਗੋਚਰ। ਧੰਨ ਸਤਿਗੁਰੂ ਅਮਰਦਾਸ ਸਾਹਿਬ ਪਾਤਸ਼ਾਹ ਕਹਿੰਦੇ ਪਰਮੇਸ਼ਰ ਦਾ ਨਾਮ ਗਮਤਾ ਤੋਂ ਰਹਿਤ ਹੈ। ਅਗੋਚਰ ਇੰਦਰੀਆਂ ਦਾ ਵੀ ਮਹਾਰਾਜ ਕਹਿੰਦੇ ਅਵਿਸ਼ਾ ਹੈ। ਇੰਦਰੀਆਂ ਕਰਕੇ ਵੀ ਸਾਧ ਸੰਗਤ ਜੀ ਪਰਮੇਸ਼ਰ ਦੇ ਸੱਚੇ ਨਾਮ ਨੂੰ ਨਹੀਂ ਪਾਇਆ ਜਾਂਦਾ। ਮਨ ਦੀ ਗਮਤਾ ਕਰਕੇ ਵੀ ਨਹੀਂ ਪਰਮੇਸ਼ਰ ਦੇ ਨਾਮ ਤੱਕ ਪਹੁੰਚ ਕੀਤੀ ਜਾ ਸਕਦੀ। ਔਰ ਇਸ ਪ੍ਰਕਾਰ ਐਸਾ ਅਕਾਲ ਪੁਰਖ ਵਾਹਿਗੁਰੂ ਜੀ ਦਾ ਨਾਮ ਹੈ, ਨਿਰੰਜਨ ਮਾਇਆ ਦੀ ਮੈਲ ਤੋਂ ਰਹਿਤ ਹੈ, ਸ਼ੁੱਧ ਹੈ, ਕਿਸੇ ਪ੍ਰਕਾਰ ਦੀ ਰਾਈ ਮਾਤਰ ਵੀ ਮੈਲ ਨਹੀਂ ਹੈ। ਹੁਕਮੇ ਰਹਿਆ ਸਮਾਈ। ਤੇ ਐਸੇ ਪਰਮੇਸ਼ਰ ਦੇ ਨਾਮ ਦੇ ਵਿੱਚ ਉਹ ਗੁਰਮੁਖ ਪਿਆਰਾ ਵਾਹਿਗੁਰੂ ਦੇ ਹੁਕਮ ਕਰਕੇ ਮਹਾਰਾਜ ਕਹਿੰਦੇ ਨਾਮ ਦੇ ਵਿੱਚ ਸਮਾਇਆ ਰਹਿੰਦਾ ਹੈ। ਅਕਾਲ ਪੁਰਖ ਵਾਹਿਗੁਰੂ ਜੀ ਦਾ ਪਿਆਰਾ ਜਨ ਹਰ ਸਮੇਂ ਨਾਮ ਦੇ ਵਿੱਚ ਚਿਤ ਕਰਕੇ ਲੀਨ ਹੋਇਆ ਰਹਿੰਦਾ ਹੈ। ਐਸੀ ਮਹਾਰਾਜ ਕਹਿੰਦੇ ਜਿਨ੍ਹਾਂ ਤੇ ਵਾਹਿਗੁਰੂ ਨੇ ਬਖਸ਼ਿਸ਼ ਕੀਤੀ ਹੈ, ਉਹਨਾਂ ਗੁਰਮੁਖਾਂ ਨੇ ਜੀਵਨ ਦੇ ਅੰਦਰ ਪਰਮੇਸ਼ਰ ਦੇ ਨਾਮ ਨੂੰ ਧਾਰਨ ਕੀਤਾ ਹੈ। ਪਿਆਰ ਦੇ ਵਿੱਚ ਭਿੱਜ ਕੇ ਵਾਹਿਗੁਰੂ ਜੀ ਦਾ ਸਿਮਰਨ ਕਰਦੇ ਆ। ਜਿਨ੍ਹਾਂ ਨੇ ਗੁਰਮੁਖਾਂ ਦੀ ਸੰਗਤ ਕਰਕੇ, ਜਿਨ੍ਹਾਂ ਦੇ ਹਿਰਦੇ ਅੰਦਰ ਵਾਹਿਗੁਰੂ ਦੇ ਨਾਮ ਦਾ ਰੰਗ ਲੱਗਾ ਹੈ, ਗਰੀਬ ਨਵਾਜ ਸਤਿਗੁਰੂ ਜੀ ਮਿਹਰ ਕਰਨ, ਪਾਵਨ ਉਪਦੇਸ਼ ਸਾਡੇ ਹਿਰਦਿਆਂ ਵਿੱਚ ਵਸ ਜਾਵੇ। ਗੁਰੂ ਬਚਨਾਂ ਦੀ ਕਮਾਈ ਕਰਕੇ ਜੀਵਨ ਸਫਲਾ ਬਣਾ ਸਕੀਏ। ਪਾਵਨ ਗੁਰਬਾਣੀ ਦੀ ਵਿਚਾਰ ਕਰਦਿਆਂ ਤੋਂ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਸੰਗਤ ਬਖਸ਼ਣਹਾਰ ਹੋ। ਅਗਾਹ ਵਾਸਤੇ ਅਸੀਸ ਪਿਆਰ ਬਖਸ਼ਿਸ਼ ਕਰਨਾ ਦੀ ਦੇਹੋ ਸੱਜਣ ਅਸੀਸੜੀਆ, ਜਿਉ ਹੋਵੈ ਸਾਹਿਬ ਸਿਓ ਮੇਲ। ਪਉ ਪੰਜਨ ਪਾਇਆ ਆਪ ਗਵਾਇਆ, ਗੁਰਮੁਖ ਮੇਲ ਮਿਲਾਈ। ਕਹੋ ਨਾਨਕ ਨਾਮ ਨਿਰੰਜਨ ਅਗਮ ਅਗੋਚਰ, ਹੁਕਮੇ ਰਹਿਆ ਸਮਾਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।